ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਉਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ਿਰਗਲ ਸਿਲਮਾ, ਮਨਦੀਪ ਸਿੰਘ, ਸੰਦੀਪ ਕੌਰ ਸਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੁਕਰ ਟਰਲਕ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਭਾਜਪਾ ਦੀ। ਕੋਈ ਸਮਾਂ ਸੀ ਭਾਜਪਾ ਦੇ ਵਿੱਚ ਜਿਹੜੇ ਲੀਡਰ ਵੀ ਸੀਗੇ ਨਾ, ਉਹ ਵੀ ਪੰਜਾਬ ਦੇ ਵਿੱਚ, ਪੰਜਾਬ ਦੀ ਕਿਉਂਕਿ ਸਿਆਸੀ ਫਿਜ਼ਾ ਮੁਲਕ ਦੇ ਨਾਲੋਂ ਕਿਸੇ ਹੋਰ ਤਰੀਕੇ ਨਾਲ ਵਗਦੀ ਹੈ, ਕਿਸੇ ਹੋਰ ਤਰੀਕੇ ਨਾਲ ਚੱਲਦੀ ਹੈ। ਉਹ ਸੋਚਦੇ ਸੀਗੇ ਕਿ ਕਿੱਥੇ ਫਸ ਗਏ ਆ, ਮਤਲਬ ਕਿੱਧਰ ਜਾਈਏ। ਜਦੋਂ ਕਿਸਾਨੀ ਅੰਦੋਲਨ ਦਾ ਜ਼ੋਰ ਸੀਗਾ, ਜਦੋਂ ਲੋਕ ਸਵਾਲ ਕਰ ਰਹੇ ਸੀਗੇ, ਘੇਰ ਰਹੇ ਸੀਗੇ, ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਪਾਵਰ ਤਾਂ ਦਿੱਲੀ ਦੇ ਵਿੱਚ ਹੈ, ਦਿੱਲੀ ਵਾਲਿਆਂ ਨੂੰ ਜਾਂ ਜਿਨ੍ਹਾਂ ਦੀ ਅਪਰੋਚ ਆ ਉੱਥੇ ਉਹਨਾਂ ਨੂੰ ਸੁੱਖ ਹੋਊਗਾ, ਸਾਨੂੰ ਤਾਂ ਉਹਦਾ ਵੀ ਸੁੱਖ ਕੋਈ ਨਹੀਂ ਗਾ। ਪਰ ਹੁਣ ਅਜਿਹਾ ਕੀ ਵਾਪਰਿਆ ਕਿ ਲੋਕ ਲਗਾਤਾਰ ਵਾਹੋ-ਦਾਹੀ ਭੱਜੇ ਜਾ ਰਹੇ ਨੇ ਭਾਜਪਾ ਵੱਲੋਂ। ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦਾ ਵਿਰੋਧ ਹੋ ਰਿਹਾ ਉਮੀਦਵਾਰਾਂ ਦਾ, ਪਰ ਦੂਜੇ ਪਾਸੇ ਹਰ ਰੋਜ਼ ਨਵੀਆਂ ਜੁਆਇਨਿੰਗਸ ਹੋ ਰਹੀਆਂ ਨੇ। ਔਰ ਜਿਹੜੇ ਰਸੂਖਦਾਰ ਪਰਿਵਾਰ ਨੇ, ਧਨਾੜ ਪਰਿਵਾਰ ਨੇ, ਜਿਨ੍ਹਾਂ ਦਾ ਸਰ ਸਕਦਾ ਜੇਕਰ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ ਉਹ ਨਾ ਵੀ ਹੋਣ ਤਾਂ ਫਾਈਨੈਂਸ਼ੀਅਲੀ ਕੋਈ ਦਿੱਕਤ ਨਹੀਂ ਹੈ। ਪਰ ਕਹਿੰਦੇ ਕੈਸੀ ਪੱਕੀ ਗਰੰਟੀ ਹੈ ਸ਼ਰਮਾ ਜੀ ਕਿ ਭਾਜਪਾ 'ਚ ਜਾਓ ਤੇ Y+ ਸੁਰੱਖਿਆ ਪਾਓ? ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਵਿੱਚੋਂ ਜਿਸ ਕਦਰ ਥੋਕ ਦੇ ਭਾਅ ਦੇ ਵਿੱਚ ਭਾਜਪਾ ਦੀ ਜੁਆਇਨਿੰਗ ਹੋ ਰਹੀ ਆ, ਖਾਸ ਕਰਕੇ ਕਾਂਗਰਸ ਚੋਂ ਬਹੁ ਗਿਣਤੀ ਲੀਡਰ ਗਏ ਨੇ। ਬੇਸ਼ੱਕ ਥੋੜਾ ਬਹੁਤ ਝਟਕਾ ਹੁਣ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਵੀ ਲੱਗਿਆ ਜੀ, ਪਰ ਵੱਡੀ ਸੂਚੀ ਜਿਹੜੀ ਹੈਗੀ ਉਹ ਕਾਂਗਰਸੀਆਂ ਦੀ। ਔਰ ਕਾਂਗਰਸੀਆਂ ਦੇ ਮਸਲੇ ਦੇ ਵਿੱਚ ਇੱਕ ਘਪਲਿਆਂ ਦਾ ਡਰ, ਇੱਕ ਏਜੰਸੀਆਂ ਦਾ ਡਰ, ਇੱਕ ਆਪਣੀ ਕਾਰਗੁਜ਼ਾਰੀ ਦਾ ਡਰ, ਇੱਕ ਸੱਤਾ ਦੇ ਨੇੜੇ ਰਹਿਣ ਦੀ ਆਦਤ, ਇਹ ਕਿੰਨੀਆਂ ਚੀਜ਼ਾਂ ਉਹਨਾਂ ਨੂੰ ਲੈ ਕੇ ਗਈਆਂ। ਪਰ ਉਹਨਾਂ ਚੋਂ ਕੁਝ ਲੀਡਰ ਜਿਹੜੇ ਮੁੜੇ ਵੀ, ਉਹ ਕਹਿੰਦੇ ਕਿ ਉੱਥੇ ਅੰਦਰ ਉਹ ਜਿਹਾ ਸਿਸਟਮ ਹੀ ਨਹੀਂਗਾ। VIP ਆਪਣੀ ਉਹ ਕਾਜੂ ਦੀ ਬਰਫੀ ਵਾਲਾ, ਉਹ ਹੈ ਨਾ, ਉਹ ਬਦਾਮ ਕਾਜੂ ਮੂਰੇ ਨਮਕੀਨ ਪਏ ਨੇ, ਸਾਰਾ ਕੁਛ ਕੇ ਉਹ ਆ ਕੇ ਪੁੱਛ ਕੇ ਉੱਥੇ ਤਾਂ ਜਾਓ ਜੀ, ਆਪਣੀ ਰੋਟੀ ਖਾਣੀ ਆ, ਚੱਕ ਕੇ ਪਲੇਟ ਪਾ ਲਓ ਤੇ ਪੁੱਛੋ। ਕਹਿੰਦੇ ਕਿ ਉੱਥੇ ਤਾਂ ਅੰਦਰ ਵਰਤਾਰਾ ਹੋਰ ਤਰ੍ਹਾਂ ਦਾ। ਤੇ ਪਰ ਮੁੜ ਆਏ। ਪਰ ਇਸ ਦੇ ਬਾਵਜੂਦ ਵੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਉਹ ਰੁਕ ਨਹੀਂ ਰਿਹਾ, ਚਾਹੇ ਉਹ A ਕਲਾਸ, ਚਾਹੇ B ਕਲਾਸ, ਚਾਹੇ C ਕਲਾਸ, ਚਾਹੇ ਉਹ MC ਪੱਧਰ ਦਾ ਲੀਡਰ ਆ, ਚਾਹੇ ਉਹ MLA ਦੀ ਟਿਕਟ ਦਾ ਦਾਅਵੇਦਾਰ ਆ, ਚਾਹੇ ਉਹ MP ਰਿਹਾ, ਚਾਹੇ ਮੁੱਖ ਮੰਤਰੀ ਰਿਹਾ, ਜਿਹਨੂੰ ਦੇਖੋ ਚੱਲ ਭਾਜਪਾ। ਪਰ ਪ੍ਰਵੀਨ ਜੀ, ਜਿਹੜੀ ਗਿਣਤੀ 'ਚ ਸ਼ੁਰੂ 'ਚ ਗਿਆ ਸਟੱਫ, ਉਸ ਨੂੰ ਤਾਂ ਚੰਗੀਆਂ ਸੁਰੱਖਿਆਵਾਂ ਮਿਲੀਆਂ ਜੀ। ਕੈਪਟਨ ਅਮਰਿੰਦਰ ਨੂੰ ਵੀ, ਸੁਨੀਲ ਜਾਖੜ ਨੂੰ ਵੀ, ਕੇਵਲ ਢਿੱਲੋਂ ਨੂੰ ਵੀ, ਸਾਰਿਆਂ ਨੂੰ ਸਾਰਾ ਕੁਛ ਲਾਲਸ਼ਕਰ ਮਿਲ ਗਿਆ ਜੀ। ਪਰ ਹੁਣ ਜਦੋਂ ਇਹ ਲੋਕ ਸਭਾ ਚੋਣਾਂ ਆਈਆਂ ਤੇ ਇਸ ਦੌਰਾਨ ਇੱਕ ਵਾਰ ਫਿਰ ਇਹ ਲਹਿਰ ਜੀ ਤੁਰੀ ਕਿ ਚਲੋ ਬੀਜੇਪੀ ਹੈ ਨਾ ਜੀ। ਸੋ ਉਸ ਲਹਿਰ ਦੇ ਵਿੱਚ ਸੁਸ਼ੀਲ ਰਿੰਕੂ ਤੇ ਸ਼ੀਤਲ ਨੂਗਰਾਲ ਇਕੱਠੇ ਗਏ ਤੇ ਦੋਵਾਂ ਨੂੰ ਸ਼ਾਮਲ ਹੁੰਦਿਆਂ ਹੀ 22 ਸ਼੍ਰੇਣੀ ਵਾਲੀ ਸੁਰੱਖਿਆ ਮਿਲ ਗਈ। 22+ ਸ਼੍ਰੇਣੀ ਦੀ ਸੁਰੱਖਿਆ ਮਿਲੀ ਸੁਸ਼ੀਲ ਰਿੰਕੂ ਨੂੰ, ਤੇ 22 ਵਾਲੀ ਸੁਰੱਖਿਆ ਮਿਲੀ ਸ਼ੀਤਲ ਨੂਗਰਾਲ ਨੂੰ। ਠੀਕ ਹੈ ਜੀ। ਮਤਲਬ 8-10 ਤਾਂ ਪੱਕੇ ਕਮਾਂਡੋ CRPF ਦੇ ਜਵਾਨ ਨਾਲੇ ਰਹਿਣਗੇ ਹੁਣ, ਹੈ ਨਾ। ਸੋ ਇਹ ਸ਼ਾਹੀ ਠਾਠ ਕੀ ਇਹ ਦੂਜੀਆਂ ਪਾਰਟੀਆਂ ਨੂੰ ਦਿਖਾਉਣ ਦੇ ਲਈ ਲਾਲਸਾਵਾਂ ਨੇ ਭਾਜਪਾ ਦੀਆਂ। ਇਹ ਤਰੀਕਾ ਹੈ ਕਿ ਤੁਸੀਂ ਵੱਖਰੇ ਦੇਖੋ। ਬਿਲਕੁਲ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕਿਸੇ ਸਮੇਂ ਪੰਜਾਬ 'ਚ ਭਾਜਪਾਈ ਲੀਡਰ ਔਖ ਮਹਿਸੂਸ ਕਰਦੇ ਸੀ, ਔਖ ਵੀ ਉਹ ਪੁਰਾਣੇ ਲੀਡਰ ਫੇਰ ਵੀ ਸਧਾਰਨ ਦਿਖਦੇ ਸੀ ਇਹਨਾਂ ਦੇ। ਮਤਲਬ ਉਹ ਅਕਾਲੀਆਂ ਕਾਂਗਰਸੀਆਂ ਨਾਲੋਂ ਫੇਰ ਵੀ, ਚਾਹੇ ਉਹਨਾਂ ਦੀ ਦਿੱਲੀ 'ਚ ਸਰਕਾਰ ਸੀ, ਚਾਹੇ ਉਹ ਪੰਜਾਬ 'ਚ ਉਹਨਾਂ ਦੇ ਪੈਰ ਲੱਗਦੇ ਸੀ ਨਹੀਂ ਲੱਗਦੇ ਸੀ, ਪਰ ਉਵੇਂ ਦਰੜ ਕਰਕੇ ਨਹੀਂ ਘੁੰਮਦੇ ਸੀ। ਉਹ ਤਾਂ ਵੀ ਉਹਨਾਂ ਕੋਲ ਉਹ ਕਾਫਲੇ ਸ਼ਾਫਲੇ ਨਹੀਂ ਸੀ। ਪਰ ਜਿੰਨਾ ਸਟੱਫ ਬਾਹਰੋਂ ਲਿਜਾ ਰਹੀ ਹੈ ਹੁਣ ਭਾਜਪਾ, ਦੂਜੀਆਂ ਪਾਰਟੀਆਂ ਦਾ ਸਾਰਾ ਮਾਲ ਇਕੱਠਾ ਕਰਕੇ ਪਰ ਲਿਜਾ ਰਹੀ ਹੈ, ਉਹਨਾਂ ਸਾਰਿਆਂ ਨੂੰ ਦਿੱਲੀ ਤੋਂ ਘਰੇ ਪਹੁੰਚਣ ਤੋਂ ਪਹਿਲਾਂ ਹੀ ਸੁਰੱਖਿਆ ਦੇ ਦਿੰਦੇ ਨੇ। ਮਤਲਬ ਇਹ ਕੀ ਮਤਲਬ ਹੈ? ਇਹ ਮਸ਼ਹੂਰੀ ਦਾ ਤਰੀਕਾ ਹੈ।
ਇਹ ਤੁਹਾਨੂੰ ਬਾਕੀਆਂ ਨਾਲ ਸੁਪੀਰੀਅਰ ਦਿਖਾਉਣ ਦਾ ਤਰੀਕਾ ਹੈ ਕਿ ਦੇਖੋ ਜੀ ਪਾਰਟੀ ਚੋਂ ਆ ਜਾਓਗੇ ਤਾਂ ਇੱਧਰ ਆ ਕੁਛ ਮਿਲੂਗਾ, ਕਿ ਇਹ ਲਾਲਚ ਹੈ? ਜੀ ਜੀ। ਸੋ ਸੁਸ਼ੀਲ ਰਿੰਕੂ ਤੇ ਸ਼ੀਤਲ ਉਗਰਾਲ ਤੋਂ ਬਾਅਦ ਜਲੰਧਰ ਖੇਤਰ 'ਚ ਮੈਂ ਫੇਰ ਦੇਖਿਆ ਕਿ ਤਿੰਨ ਲੀਡਰਾਂ ਨੂੰ ਹੁਣ ਫੇਰ ਮਿਲ ਗਈ 22 ਸ਼੍ਰੇਣੀ ਸੁਰੱਖਿਆ ਜੀ। ਆ ਬੀਬੀ ਕਰਮਜੀਤ ਕੌਰ ਚੌਧਰੀ ਸੰਤੋਖ ਸਿੰਘ ਹੋਰਾਂ ਦੀ ਧਰਮ ਪਤਨੀ ਭਾਜਪਾ ਜੁਆਇਨ ਕਰਦੀ ਹੈ। ਉਹਦੇ ਨਾਲ ਇਹ ਤੇਜਿੰਦਰ ਸਿੰਘ ਬਿੱਟੂ, ਜਿਹਨੂੰ ਕਾਂਗਰਸ ਨੇ ਹਿਮਾਚਲ 'ਚ ਇੰਚਾਰਜ ਤੱਕ ਲਾਇਆ ਸੀ, ਉਹ ਜੁਆਇਨ ਕਰਦਾ। ਤੇ ਦੋਨੇ ਲੀਡਰਾਂ ਨੂੰ ਘਰੇ ਪਹੁੰਚਣ ਤੋਂ ਪਹਿਲਾਂ ਹੀ ਚਿੱਠੀ ਆ ਜਾਂਦੀ ਹੈ ਕਿ ਤੁਹਾਨੂੰ ਜੀ 22 ਸ਼੍ਰੇਣੀ ਦੀ ਸੁਰੱਖਿਆ ਦੇਤੀ ਜੀ। ਤੇ ਅਜੇ ਇਹ ਕੰਮ ਸਿਰੇ ਹੀ ਚੜਿਆ ਸੀ ਕਿ ਸੀਆਰਪੀਐਫ ਦੀਆਂ ਟੁਕੜੀਆਂ ਜਲੰਧਰ ਐਂਟਰ ਕੀਤੀਆਂ ਸੀ ਕਿ ਜਾਨੂੰ ਕਾਂਗਰਸ ਨੇ ਵਿਕਰਮਜੀਤ ਚੌਧਰੀ ਦੇ ਖਿਲਾਫ ਪਾਰਟੀ ਵਿਰੋਧੀ ਕਾਰਵਾਈ ਦੇ ਕਰਕੇ ਉਹ ਕਰਤਾ ਕਿ ਜੀ ਤੁਹਾਨੂੰ ਮੁਅੱਤਲ ਕਰਦੇ ਹਾਂ ਅਸੀਂ, ਤੁਸੀਂ ਚੰਨੀ ਦੇ ਖਿਲਾਫ ਭੜਾਸ ਕੱਢ ਰਹੇ ਹੋ, ਪਾਰਟੀ ਦੇ ਖਿਲਾਫ ਗਲਤ ਬੋਲ ਰਹੇ ਹੋ, ਜੇ ਹੈ ਉਹ ਹੈ। ਤੇ ਉਹ ਸਾਰਾ ਕੁਛ ਕਰਕੇ ਵਿਕਰਮਜੀਤ ਦੇ ਖਿਲਾਫ ਐਕਸ਼ਨ ਲੈ ਲਿਆ ਪਾਰਟੀ ਨੇ। ਤੇ ਉਹ ਤੋਂ ਬਾਅਦ ਕਹਿੰਦੇ ਭਾਜਪਾ ਦੀ ਚਿੱਠੀ ਆ ਗਈ ਕਿ ਤੁਹਾਨੂੰ ਵੀ 22 ਸਾਲ ਸੁਰੱਖਿਆ ਦਿੰਨੇ ਆ। ਠੀਕ ਹੈ। ਸੋ ਉਹ ਵੀ ਉਸ ਕਤਾਰ 'ਚ ਆ ਗਏ। ਸੋ ਇਹ ਵਰਤਾਰਾ ਕਿਤੇ ਨਾ ਕਿਤੇ ਬਸ ਇਸ ਚੀਜ਼ ਦਾ ਇਸ਼ਾਰਾ ਹੈ ਕਿ ਹਾਂ ਦਿੱਲੀ ਦੇ ਨੇੜੇ ਜਾਓਗੇ ਤਾਂ ਲਓ ਤੁਹਾਨੂੰ ਆ ਮਿਲੂਗਾ। ਪਰ ਇਹ ਇੱਕ ਵੱਡੀ ਲਿਸਟ ਪੰਜਾਬ ਦੇ ਕਾਂਗਰਸੀ ਲੀਡਰਾਂ ਦੀ ਦੇਖ ਕੇ ਦੇਖੋ, ਜਿਨ੍ਹਾਂ ਦੇ ਖਿਲਾਫ ਕਿਸੇ ਸਮੇਂ ਪੰਜਾਬ ਦੀ ਭਾਜਪਾ ਲੀਡਰਸ਼ਿਪ, ਪੰਜਾਬ ਦੀ ਅਕਾਲੀ ਲੀਡਰਸ਼ਿਪ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ ਲੀਡਰਸ਼ਿਪ ਇਹ ਕਹਿੰਦੀ ਸੀ ਕਿ ਜੀ ਇਹਨਾਂ ਦੇ ਕੱਪੜੇ ਉਜਾਗਰ ਹੋਣਗੇ। ਜਿਹੜੇ ਖੁਦ ਭਾਜਪਾ 'ਚ ਗਏ ਨੇ, ਅਮਰਿੰਦਰ ਸਿੰਘ, ਉਹ ਆਪਣੇ ਕੈਬਨਿਟ ਬਾਰੇ ਬੋਲਦੇ ਸੀ ਕਿ ਮੇਰੇ ਕੋਲ ਸਾਰੇ ਦਸਤਾਵੇਜ਼ ਨੇ। ਜੀ ਜੀ। ਉਹਨਾਂ ਦੀ ਅੱਧੀ ਤੋਂ ਵੱਧ ਕੈਬਨਿਟ ਬੀਜੇਪੀ 'ਚ ਬੈਠੀ ਆ ਤੇ ਤਿੰਨ ਚਾਰ ਮੁੜੇ ਆਏ ਚਲੋ ਜਾ ਕੇ ਉਧਰੋਂ, ਪਰ ਇਹ ਉਸੇ ਕੈਬਨਿਟ ਬਾਰੇ ਕਹਿੰਦੇ ਸੀ ਨਾ ਕਿ ਭ੍ਰਸ਼ਟ ਨੇ ਜੀ, ਤੇ ਲਾਣੇਦਾਰ ਤੁਸੀਂ ਸੀ। ਹਾਂਜੀ। ਤੇ ਜੇ ਤੁਹਾਡੀ ਅਗਵਾਈ 'ਚ ਸਾਰਾ ਕੁਝ ਹੋਇਆ ਤਾਂ ਤੁਸੀਂ ਕਿਵੇਂ ਕਹੋਗੇ ਕਿ ਮੈਂ ਨਹੀਂ ਸੀ ਸ਼ਾਮਲ? ਬਿਲਕੁਲ। ਸੋ ਇਸ ਲਈ ਉਹ ਵੀ ਭਾਜਪਾ 'ਚ ਤੇ ਇਹ ਹੋਈ ਨਹੀਂ ਇਹ ਚਰਚਾ ਦੇਸ਼ 'ਚ ਚੱਲਦੀ ਕਿ ਇੱਕ ਵਾਸ਼ਿੰਗ ਮਸ਼ੀਨ ਆ ਜਿਹੜੀ ਫਿਰ ਉਹ ਨਵਾ ਧਵਾ ਕੇ ਉਹਦੇ ਵਿੱਚੋਂ ਭ੍ਰਸ਼ਟਾਚਾਰੀ ਵਾਲਾ ਉਹ ਸਾਰਾ ਕੂੜਾ ਕੱਢ ਦਿੰਦੀ ਹੈ ਜੀ, ਇਸ ਲਈ ਫਿਰ ਇਹ ਦੁੱਧ ਧੋਤੇ ਹੋ ਜਾਂਦੇ ਜੀ। ਇਹ ਦੁੱਧ ਧੋਤਿਆਂ ਵਾਲਾ ਹੀ ਕਰਮ ਹੈ ਕਿ ਹਾਂਜੀ ਆਓ ਵਾਸ਼ਿੰਗ ਮਸ਼ੀਨ 'ਚ ਨਹਾਓ, ਭਾਜਪਾ ਸ਼ਾਮਲ ਹੋ ਤੇ ਆਪਣੀ VIP ਪਣਾ ਹੋਰ ਚਮਕਾਓ। ਸੋ ਇਹ ਕਤਾਰ ਲੰਬੀ ਹੁੰਦੀ ਜਾਂਦੀ ਹੈ ਪੰਜਾਬ 'ਚ। ਪਰ ਅਜੇ ਵੀ ਪੰਜਾਬ ਦੇ ਵਿੱਚ ਕੀ ਭਾਜਪਾ ਉਸ ਸਥਿਤੀ 'ਚ ਆ ਗਈ ਆ ਜੀ ਕਿ ਉਹ ਮੁੱਢਲੀ ਕਤਾਰ 'ਚ ਖੜੀ ਨਜ਼ਰ ਆਊਗੀ? ਨਤੀਜਿਆਂ 'ਚ 4 ਜੂਨ ਨੂੰ ਪਤਾ ਲੱਗੇਗਾ। ਜੀ ਬਿਲਕੁਲ ਬਿਲਕੁਲ। ਤੇ ਸ਼ਰਮਾ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਸੱਟਾ ਬਾਜ਼ਾਰ ਦੀ। ਸੱਟਾ ਬਾਜ਼ਾਰ ਬੋਲਿਆ ਕਹਿੰਦੇ ਭਾਜਪਾ ਦੀਆਂ ਸੀਟਾਂ ਘਟ ਰਹੀਆਂ ਜੀ। ਪ੍ਰਵੀਨ ਜੀ, ਜਦੋਂ ਆਪਾਂ ਪਿੰਡਾਂ 'ਚ ਕਈ ਵਾਰ ਦੇਖਦੇ ਆ ਨਾ, ਬੀਹੀ 'ਚ ਕੋਈ ਹੋਕਾ ਦਿੰਦਾ ਹੁੰਦਾ ਬੰਦਾ, ਕਿ ਉਹ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਿਹਾ ਹੈ, ਮੈਂ ਉੱਥੋਂ ਹਵਾਲਾ ਦੇ ਕੇ ਗੱਲ ਕਰ ਰਿਹਾ। ਉਹ ਕਹਿੰਦਾ ਕਿ ਪਿੰਡਾਂ 'ਚ ਬੀਹਾਂ 'ਚ ਬੰਦਾ ਹੋਕਾ ਦਿੰਦਾ ਫਿਰ ਰਿਹਾ ਕਿ 400 ਦੀ ਕੁਰਸੀ 400 ਦੀ ਕੁਰਸੀ 400 ਦੀ ਕੁਰਸੀ। ਕਹਿੰਦਾ 400 ਦਾ ਰੌਲਾ ਪਾ ਰਿਹਾ ਸੀ, ਬਾਅਦ 'ਚ ਜਦ ਸੌਦਾ ਕੀਤਾ ਕਹਿੰਦਾ 150 200 'ਚ ਨਿਬੜ ਗਿਆ ਕੰਮ। ਠੀਕ ਹੈ। ਹੁਣ ਲੋਕ ਇਸ ਨੂੰ ਉਸ ਨਾਲ ਜੋੜੀ ਜਾਂਦੇ ਨੇ ਕਿ 400 ਸੀਟਾਂ ਦਾ ਦਾਵਾ ਤੇ ਕਿਤੇ ਐਂ ਤਾਂ ਨਹੀਂ ਗਾ ਕਿ ਇੱਥੇ ਨਿਬੜ ਜਾਣਗੇ। ਚਲੋ ਇਹ ਤੰਜ ਸੋਸ਼ਲ ਮੀਡੀਆ ਤੇ ਚੱਲ ਰਿਹਾ, ਪਰ ਸੱਟੇ ਬਾਜ਼ਾਰ ਨੂੰ ਰਾਜਨੀਤੀ ਦੇ ਖੇਤਰ ਦੇ ਵਿੱਚ, ਖੇਡ ਜਗਤ ਦੇ ਖੇਤਰ ਵਿੱਚ ਬਹੁਤ ਸਟੀਕ ਮੰਨਿਆ ਜਾਂਦਾ। ਕ੍ਰਿਕਟ ਦੇ ਵਿੱਚ ਖਾਸ ਕਰਕੇ ਸੱਟੇ ਬਾਜ਼ਾਰ ਤੇ ਬਹੁਤ ਨਜ਼ਰ ਰਹਿੰਦੀ ਹੈ ਕਿ ਉਹ ਕਿੱਧਰ ਨੂੰ ਦਾਅ ਲਾ ਰਿਹਾ ਹੈ, ਕੌਣ ਵਰਲਡ ਕੱਪ ਜਿੱਤੂ, ਕੌਣ ਹਾਰੂ। ਉਸੇ ਤਰ੍ਹਾਂ ਰਾਜਨੀਤੀ ਪਿੰਡ ਦੇ ਵਿੱਚ ਵੀ ਹਰੇਕ ਪਾਰਟੀ ਆਪਣੇ ਪੱਧਰ ਤੇ ਆਪਣੀਆਂ ਏਜੰਸੀਆਂ ਤੋਂ ਸਰਵੇ ਕਰਾਉਂਦੀ ਆ। ਠੀਕ ਹੈ ਜੀ। ਜੇ ਸੱਤਾਧਾਰੀ ਧਿਰਾਂ ਹੋਣ ਤਾਂ ਉਹ ਸਰਕਾਰੀ ਏਜੰਸੀਆਂ ਦੀ ਵਰਤੋਂ ਵੀ ਕਰ ਲੈਂਦੀਆਂ ਨੇ ਕਿ ਦੇਖਿਓ ਵੀ ਕਿਹਦਾ ਪਲੜਾ ਭਾਰੀ ਹੈ, ਕੀ ਸਥਿਤੀ ਹੈ ਨਾ। ਤੇ ਵਿਅਕਤੀ ਵਿਸ਼ੇਸ਼ ਨੁਮਾਇੰਦੇ ਆਪਣੇ ਪੱਧਰ ਤੇ ਵੀ ਮਾੜੀ ਮੋਟੀ ਆਪਣੇ ਆਪਣੇ ਹਲਕੇ 'ਚ ਕਰਾਉਂਦੇ ਨੇ। ਪਰ ਸੱਟਾ ਬਾਜ਼ਾਰ ਇੱਕ ਓਵਰਆਲ ਸਾਰੇ ਵਰਤਾਰੇ ਨੂੰ ਦੇਖ ਕੇ ਦਾਅ ਲਾ ਰਿਹਾ ਹੁੰਦਾ, ਉੱਥੇ ਉਹਨਾਂ ਦੀ ਕਮਾਈ ਦਾ ਮਸਲਾ ਜੁੜਿਆ ਹੁੰਦਾ। ਇਸ ਲਈ ਇਹਨਾਂ ਨਾਲੋਂ ਜ਼ਿਆਦਾ ਸੁਹਿਰਦਤਾ ਹੁੰਦੀ ਆ ਉਹਨਾਂ ਦੇ ਕੰਮ 'ਚ, ਕਿਉਂਕਿ ਉੱਥੇ ਉਹਨਾਂ ਦੀ ਕਮਾਈ ਦਾ ਮਸਲਾ ਹੈ, ਜਿੱਤ ਹਾਰ ਦਾ ਮਸਲਾ, ਉਹਨਾਂ ਦੇ ਆਪਣੀ ਆਮਦਨ ਦਾ ਸਰੋਤ ਹੈ। ਸੋ ਉਹ ਸੱਟਾ ਬਾਜ਼ਾਰ ਦਾਅਵਾ ਕਰ ਰਿਹਾ ਕਿ ਬੀਜੇਪੀ ਦੀਆਂ ਸੀਟਾਂ ਲਗਾਤਾਰ ਘਟ ਰਹੀਆਂ। ਠੀਕ ਹੈ ਜੀ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ, ਨਰਿੰਦਰ ਮੋਦੀ, ਅਮਿਤ ਸ਼ਾਹ ਦਾ ਇਹ ਨਾਰਾ ਅਬ ਕੀ ਬਾਰ 400 ਪਾਰ ਹੈ ਨਾ। ਹਾਂਜੀ ਹਾਂਜੀ ਬਿਲਕੁਲ ਹੈਗਾ। ਸੋ ਉਹ ਨਾਰਾ, ਇਹ ਸੱਟਾ ਬਾਜ਼ਾਰ ਹਵਾ ਕੱਢ ਰਿਹਾ ਉਹਦੀ। ਸੱਟਾ ਬਾਜ਼ਾਰ ਕਹਿੰਦਾ ਕਿ ਜਦੋਂ ਚੋਣਾਂ ਦਾ ਐਲਾਨ ਹੁੰਦਾ ਮਾਰਚ ਮਹੀਨੇ 'ਚ ਤੇ ਪਹਿਲੇ ਗੇੜ ਦੀਆਂ ਵੋਟਾਂ ਪੈਂਦੀਆਂ 19 ਅਪ੍ਰੈਲ ਨੂੰ ਜੀ, ਉਸ ਦੇ ਵਿਚਾਲੇ ਭਾਜਪਾ ਦੀਆਂ ਸੀਟਾਂ 338 ਤੇ ਪਹੁੰਚ ਰਹੀਆਂ ਸੀ ਜੀ। ਠੀਕ ਹੈ। 338 ਤੱਕ ਜਾ ਰਹੀਆਂ ਸੀ। 19 ਅਪ੍ਰੈਲ ਦੀ ਵੋਟਾਂ ਪੋਲ ਹੋਣ ਤੋਂ ਬਾਅਦ ਅੱਜ ਭਾਰਤ 'ਚ ਦੂਜੇ ਗੇੜ ਦੀਆਂ ਵੋਟਾਂ ਪੈਣੀਆਂ। ਹਾਂਜੀ ਹਾਂਜੀ। ਉਸ ਵਿਚਾਲੇ
ਦੀਆਂ ਸੀਟਾਂ ਕਹਿੰਦਾ 338 ਤੋਂ ਘਟ ਕੇ 303 ਤੋਂ 305 ਦੇ ਗੇੜ ਚ ਆ ਗਈਆਂ। ਠੀਕ ਹੈ। 38 ਤੋਂ 303 ਦੇ ਗੇੜ ਚ ਆਉਣੀਆਂ ਤੇ ਅਜੇ ਇੱਕ ਰਾਉਂਡ ਹੋਇਆ, ਮਤਲਬ ਪਹਿਲਾ ਗੇੜ ਮੁੱਕਿਆ ਜੇ ਚੋਣਾਂ ਦਾ। ਹੁਣ ਸੱਟਾ ਬਾਜ਼ਾਰ ਕੰਮ ਕਿਵੇਂ ਕਰਦਾ, ਉਹ ਵੀ ਉਹੀ ਵਰਤਾਰੇ ਨੋਟ ਕਰ ਰਿਹਾ ਕਿ ਸੱਤਾਧਾਰੀ ਧਿਰ ਇਹ ਸਮਝਦੀ ਸੀ ਕਿ ਦੂਜੀਆਂ ਪਾਰਟੀਆਂ ਨੇ, ਵਿਰੋਧੀ ਪਾਰਟੀਆਂ ਨੇ ਮਾਹੌਲ ਨਹੀਂ ਬਣਾਇਆ, ਇਸ ਲਈ ਜਿਹੜਾ ਵੋਟਰ ਨਿਕਲੂਗਾ ਉਹ ਸਾਡੇ ਵਾਲੇ ਪਾਸੇ ਨੂੰ ਹੀ ਨਿਕਲੂਗਾ। ਪਰ ਵੋਟਰ ਦਾ ਘੱਟ ਨਿਕਲਣਾ ਇਹ ਦੱਸਦਾ ਹੈ ਕਿ ਇਹਦਾ ਮਤਲਬ ਉਹ ਸਾਤੋਂ ਔਖਾ ਹੈ, ਪਰ ਦੂਜੇ ਉਸ ਨੂੰ ਇਸ ਔਖਾਈ ਨੂੰ ਆਪਣੇ ਹੱਕ 'ਚ ਨਹੀਂ ਭੁਗਤਾ ਸਕੇ, ਇਸ ਲਈ ਜਿਹੜਾ ਵੋਟਰ ਘੱਟ ਨਿਕਲ ਰਿਹਾ ਉਹ ਸਾਡੇ ਲਈ ਨੁਕਸਾਨਦੇਹ ਹੈ। ਤੇ ਇਸ ਅੰਦਾਜ਼ੇ ਚੋਂ ਭਾਜਪਾ ਇਹ ਮਹਿਸੂਸ ਕਰਦੀ ਹੈ, ਇਸੇ ਅੰਦਾਜ਼ੇ ਤੋਂ ਸੱਟਾ ਬਾਜ਼ਾਰ ਅੰਕੜੇ ਲਾ ਰਿਹਾ ਕਿ ਜਿਹੜਾ ਪਹਿਲੇ ਗੇੜ ਦੀ ਵੋਟ % ਘਟੀ, ਪਿਛਲੀ ਵਾਰ ਪਹਿਲੇ ਗੇੜ ਦੀਆਂ ਜਿਹੜੀਆਂ ਸੀਟਾਂ ਤੇ 102 ਤੇ ਵੋਟਾਂ ਪਈਆਂ ਸੀ ਉਹਨਾਂ 'ਚ 70% 69 ਪੁਆਇੰਟ ਕੁਝ % ਮਤਲਬ ਗਈਆਂ ਸੀਗੀਆਂ, ਪ੍ਰਤੀਸ਼ਤ ਰਹੀਆਂ ਸੀ ਵੋਟਿੰਗ ਦੀਆਂ, ਪਰ ਇਸ ਵਾਰ ਤੋਂ 63 ਤੇ ਆ ਗਈਆਂ। ਬਿਹਾਰ 'ਚ ਤਾਂ 47-48% ਤੇ ਰਹਿ ਗਈਆਂ, 50% ਤੋਂ ਵੀ ਘੱਟ ਰਹਿ ਗਈਆਂ। ਇਸ ਲਈ ਕਹਿੰਦੇ ਕਿ ਇਸ ਚੀਜ਼ ਨੇ ਸੱਟਾ ਬਾਜ਼ਾਰ ਤੇ ਅਸਰ ਪਾਇਆ ਤੇ ਸੱਟਾ ਬਾਜ਼ਾਰ ਕਹਿੰਦਾ ਕਿ ਇਹ ਹੁਣ 303 ਦੇ ਗੇੜ 'ਚ ਆ ਗਈਆਂ। ਤੇ ਹੁਣ ਅਗਲੇ ਗੇੜਾਂ ਦੇ ਵਿੱਚ ਜੇ ਭਾਜਪਾ ਵੋਟ % ਵਧਾਉਣ 'ਚ ਕਾਮਯਾਬ ਹੁੰਦੀ ਹੈ ਜਾਂ ਭਾਜਪਾ ਦੇ ਆਪਣੇ ਗੜ੍ਹ 'ਚ ਜਿਵੇਂ ਖਾਸ ਕਰਕੇ ਰਾਜਸਥਾਨ 'ਚ, ਗੁਜਰਾਤ 'ਚ, ਮਹਾਰਾਸ਼ਟਰ, ਮੱਧ ਪ੍ਰਦੇਸ਼ 'ਚ ਇਹਨਾਂ ਥਾਵਾਂ ਦੇ ਉੱਤੇ ਜੇਕਰ ਵੋਟ % ਵੱਧਦੀ ਹੈ ਫਿਰ ਹੋ ਸਕਦਾ ਕਿ ਭਾਜਪਾ ਕੋਈ ਸੀਟਾਂ ਵਧਾਉਣ ਵੱਲ ਨੂੰ ਵਧੇ। ਪਰ ਅਜੇ 7 ਗੇੜਾਂ ਦੀ ਔਸਤ ਤੋਂ ਬਾਅਦ ਇਹ ਤੈਅ ਹੋਊਗਾ ਤੇ ਜੇ ਪਹਿਲੇ ਗੇੜ ਤੋਂ ਬਾਅਦ ਇਹ ਲੱਗ ਰਿਹਾ ਕਿ ਹਾਂ ਵੀ ਦਮ ਟੁੱਟ ਰਿਹਾ ਤਾਂ ਫਿਰ ਇਹਦਾ ਮਤਲਬ ਨਤੀਜੇ ਕੁਝ ਵੀ ਹੋ ਸਕਦੇ ਆ, ਇਹ ਸੱਟਾ ਬਾਜ਼ਾਰ ਕਹਿ ਰਿਹਾ। ਜੀ ਜੀ, ਆਪਾਂ ਨਾ ਕਈ ਵਾਰੀ ਮੈਚ ਦੇ ਵਿੱਚ ਦੇਖਿਆ, ਸ਼ਰਮਾ ਜੀ ਤੁਸੀਂ ਪਤਾ ਨਹੀਂ ਕਿੰਨੀ ਕੁ ਕ੍ਰਿਕਟ ਦੇਖਦੇ ਆ, ਮੈਂ ਤਾਂ ਬਹੁਤ ਦੇਖੀ ਤੇ ਖੇਡੀ ਵੀ ਬਹੁਤ। ਮੈਚ ਨਾ ਜਿਹੜੀ ਪਾਰਟੀ ਜਾਂ ਜਿਹੜੀ ਟੀਮ ਦੂਜੀ ਟੀਮ ਨੂੰ ਥੋੜਾ ਜਿਹਾ ਲਾਈਟ ਲੈ ਜਾਂਦੀ, ਕਈ ਵਾਰੀ ਆਪਾਂ ਉਲਟ ਫੇਰ ਹੁੰਦੇ ਬਹੁਤ ਦੇਖੇ ਆ। ਬਹੁਤ ਥੋੜੇ ਓਵਰਾਂ ਦੇ ਵਿੱਚ, ਬਹੁਤ ਘੱਟ ਦੌੜਾਂ ਦੇ ਮਾਮਲੇ ਦੇ ਵਿੱਚ ਜਦੋਂ ਵਿਕਟਾਂ ਡਿੱਗਦੀਆਂ, ਜਦੋਂ ਉਲਟ ਫੇਰ ਹੋ ਜਾਂਦੇ ਆ। ਕਈ ਛੋਟੀਆਂ ਟੀਮਾਂ ਨੇ ਜਿਨ੍ਹਾਂ ਨੂੰ ਕਿਸੇ ਨੇ ਗੋਲਿਆ ਵੀ ਨਹੀਂ ਸੀਗਾ, ਉਹਨਾਂ ਨੇ ਵੱਡੀਆਂ ਟੀਮਾਂ ਨੂੰ ਧੂਲ ਚਟਾ ਦਿੱਤੀ। ਇੱਥੇ ਵੀ ਕੋਈ ਸਿਸਟਮ ਜਿਹੜਾ ਉਹ ਇਦਾਂ ਦਾ ਲੱਗਦਾ, ਪਰ ਜਿਵੇਂ ਆਪਾਂ ਇੱਕ ਗੱਲ ਹਮੇਸ਼ਾ ਕਰਦੇ ਹੁੰਦੇ ਹਾਂ ਜਦੋਂ ਆਪਾਂ ਆਫ ਦੀ ਰਿਕਾਰਡ ਗੱਲ ਕਰਦੇ ਹੁੰਦੇ ਹਾਂ ਕਿ ਵਿਰੋਧੀ ਧਿਰ ਦੇ ਵਿੱਚ ਕੋਈ ਹੈ ਨਹੀਂਗਾ ਜਿਹੜਾ ਮੋਦੀ ਨੂੰ ਟੱਕਰ ਦੇ ਸਕੇ। ਲੋਕ ਚਾਹ ਰਹੇ ਨੇ, ਲੋਕਾਂ ਨੂੰ ਲੱਗਦਾ ਕਿ ਸ਼ਾਇਦ ਆਪਸ਼ਨ ਹੋਵੇ ਤਾਂ ਉਹਨੂੰ ਵਰਤ ਲਈਏ, ਪਰ ਵਿਰੋਧੀ ਧਿਰਾਂ ਇੰਨੀਆਂ ਕਿ ਨਿਸਲ ਹੋਈਆਂ ਪਈਆਂ ਨੇ ਇਸ ਸਿਸਟਮ ਦੇ ਮੂਹਰੇ ਕਿ ਉਹਨਾਂ ਦੇ ਵਿੱਚ ਤਾਕਤ ਹੀ ਨਹੀਂ ਬਚੀ। ਲੋਕ ਆਪ ਹੀ ਹੁਣ ਕੋਈ ਫੈਸਲਾ ਲੈ ਲੈਣ ਤਾਂ ਲੈ ਲੈਣ, ਲੋਕ ਆਪ ਮੁਹਾਰੇ। ਬਿਲਕੁਲ। ਤੇ ਉਧਰ ਦੂਜੇ ਪਾਸੇ ਕਹਿੰਦੇ ਲੋਕ ਸਭਾ ਚੋਣਾਂ ਦਾ ਦੂਜਾ ਗੇੜਾ ਤੇ ਰਾਹੁਲ, ਹੇਮਾ ਮਾਲਿਨੀ ਸਣੇ 1202 ਉਮੀਦਵਾਰਾਂ ਦਾ ਭਵਿੱਖ ਹੋਵੇਗਾ ਤੈਅ ਜੀ। ਬਿਲਕੁਲ ਪ੍ਰਵੀਨ ਜੀ, ਅੱਜ ਮਤਲਬ ਕਿ ਭਾਰਤੀ ਦਿਨ ਦੇ ਹਿਸਾਬ ਨਾਲ 26 ਅਪ੍ਰੈਲ ਹੈ ਤੇ 26 ਅਪ੍ਰੈਲ ਨੂੰ ਦੂਜੇ ਗੇੜ ਦੀਆਂ ਵੋਟਾਂ ਪੈਣੀਆਂ। ਸੋ ਅੱਜ 13 ਸੂਬਿਆਂ ਦੀਆਂ 88 ਸੀਟਾਂ, 99 ਸੀਟਾਂ ਤੇ ਵੋਟਾਂ ਪੈਣੀਆਂ ਸੀ। ਇੱਕ ਉਮੀਦਵਾਰ ਦੇ ਮੇਰੇ ਖਿਆਲ ਉਹ ਆਪਣੇ ਆਪ ਜਿੱਤਣ ਵਾਲਾ ਮਸਲਾ ਹੈਗਾ, ਸੂਰਤ ਵਾਲਾ ਹੈ। ਹਾਂਜੀ। ਸੋ ਇਹ ਇਸ ਲਈ ਉਸ ਹਵਾਲੇ ਨਾਲ ਇਹ ਪਹਿਲੂ ਵੀ ਹੈਗਾ। ਸੋ ਇਸ ਲਈ ਕਹਿੰਦੇ ਕਿ ਹੁਣ 88 ਸੀਟਾਂ ਬਚੀਆਂ ਨੇ ਜਿਨ੍ਹਾਂ ਦੇ ਉੱਤੇ VOTING ਹੋਣੀ ਹੈ। ਠੀਕ ਹੈ ਜੀ। ਸੋ 13 ਸੂਬਿਆਂ ਦੀਆਂ 88 ਸੀਟਾਂ ਦੇ ਉੱਤੇ 15 ਕਰੋੜ 88 ਲੱਖ ਵੋਟਰ ਹੈ ਜਿਹਨੇ 1202 ਉਮੀਦਵਾਰਾਂ ਦਾ ਭਵਿੱਖ ਤੈਅ ਕਰਨਾ ਹੈ। ਕਿ ਅੱਜ ਇਹਦੇ ਵਿੱਚ ਖਾਸ ਕਰਕੇ ਇਹ ਗੱਲ ਹੈ ਕਿ ਰਾਜਸਥਾਨ, ਕੇਰਲ ਤੇ ਤ੍ਰਿਪੁਰਾ ਇਹ 3 ਸੂਬੇ ਅਜਿਹੇ ਨੇ ਜਿੱਥੇ ਪੂਰੀ ਤਰ੍ਹਾਂ ਚੋਣ ਮੁੱਕ ਜਾਣੀ ਹੈ ਅੱਜ। ਠੀਕ ਹੈ ਜੀ। ਸੋ ਇੱਥੇ ਸਾਰੀਆਂ ਸੀਟਾਂ ਤੇ ਅੱਜ ਵੋਟਾਂ ਪੋਲ ਹੋ ਜਾਣੀਆਂ ਨੇ। ਮਤਲਬ ਅੱਜ ਇਹ ਵੋਟਾਂ ਪੈਣ ਤੋਂ ਬਾਅਦ 3 ਸੂਬੇ ਇਹ ਨੇ, ਤੋਂ ਪਹਿਲਾਂ 10 ਸੂਬੇ ਹੋਰ। ਸੋ ਲਗਭਗ 13 ਸੂਬਿਆਂ 'ਚ ਚੋਣ ਪ੍ਰਕਿਰਿਆ ਬਿਲਕੁਲ ਮੁੱਕ ਜਾਣੀ ਹੈ, ਜਿਨ੍ਹਾਂ 'ਚੋਂ ਰਾਜਸਥਾਨ ਹੈ, ਕੇਰਲ ਹੈ, ਤਾਮਿਲਨਾਡੂ ਹੈ, ਮੇਘਾਲਿਆ ਹੈ, ਮਿਜ਼ੋਰਮ ਹੈ, ਨਾਗਾਲੈਂਡ ਹੈ, ਉੱਤਰਾਖੰਡ ਹੈ, ਤ੍ਰਿਪੁਰਾ ਹੈ, ਅੰਡੋਮਾਨ ਨਿਕੋਬਾਰ ਹੈ, ਪੰਡੂਚੇਰੀ ਹੈ, ਲਕਸ਼ਦੀਪ ਹੈ, ਸਿੱਕਮ ਤੇ ਤ੍ਰਿਪੁਰਾ। ਸੋ ਇਹ ਮਤਲਬ ਲਗਭਗ 13 ਸੂਬੇ ਨੇ ਜਿੱਥੋਂ ਅੱਜ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਮੁੱਕ ਜਾਣੀ ਹੈ। ਪਰ ਇਹਦੇ ਵਿੱਚ ਜੇਕਰ ਤੁਸੀਂ ਅੱਜ ਦੀ ਗੱਲ ਕਰਾਂ ਤਾਂ 88 ਚੋਂ 53 ਸੀਟਾਂ ਤਾਂ ਸਿਰਫ 5-6 ਸੂਬਿਆਂ ਦੀਆਂ ਨੇ ਤੇ ਬਾਕੀ ਸੂਬਿਆਂ 'ਚ ਕਿਸੇ ਦੀ 1-2 ਨੇ। ਸਭ ਤੋਂ ਵੱਧ ਇਸ ਵਾਰ ਕੇਰਲਾ 'ਚ ਨੇ, 20 ਸੀਟਾਂ ਤੇ ਵੋਟਾਂ ਪੋਲ ਹੋਣੀਆਂ ਨੇ ਅੱਜ। ਇਸ ਵਾਰ ਕਰਨਾਟਕ ਹੈ ਜਿੱਥੇ 14 ਸੀਟਾਂ ਤੇ ਵੋਟਾਂ ਪੈਣੀਆਂ, ਰਾਜਸਥਾਨ ਦੀਆਂ 13 ਸੀਟਾਂ ਤੇ ਅੱਜ ਵੋਟ ਪੈਣੀ ਹੈ, ਯੂਪੀ 'ਚ 8 ਤੇ ਨੇ, ਮਹਾਰਾਸ਼ਟਰ ਦੀਆਂ 8 ਨੇ, ਮੱਧ ਪ੍ਰਦੇਸ਼ ਦੀਆਂ 7 ਨੇ, ਅਸਾਮ ਤੇ ਬਿਹਾਰ ਦੀਆਂ 5-5 ਸੀਟਾਂ ਤੇ VOTING ਹੈ, ਛੱਤੀਸਗੜ੍ਹ, ਪੱਛਮੀ ਬੰਗਾਲ ਦੀਆਂ 3-3 ਨੇ, ਉਸ ਤੋਂ ਬਾਅਦ ਮਣੀਪੁਰ, ਤ੍ਰਿਪੁਰਾ ਤੇ ਜੰਮੂ ਕਸ਼ਮੀਰ ਦੀ 1-1 ਸੀਟ ਤੇ ਵੋਟ ਪੈਣੀ ਹੈ। 88 ਸੀਟਾਂ ਤੇ ਵੋਟਾਂ ਪੋਲ ਹੋਣੀਆਂ। ਇਹਦੇ ਵਿੱਚ ਵੱਡੇ ਨਾਮ ਨੇ ਇਸ ਵਾਰ ਜਿਨ੍ਹਾਂ ਦਾ ਭਵਿੱਖ, ਜਿਵੇਂ ਆਪਾਂ ਕਹਿ ਰਹੇ ਹਾਂ ਕਿ 1202 ਉਮੀਦਵਾਰ ਨੇ। ਉਮੀਦਵਾਰ ਤਾਂ ਹਰੇਕ ਜਿੱਤਣ ਲਈ ਉਤਰਦਾ, ਪਰ ਕੁਝ ਵੱਡੇ ਨਾਮ ਨੇ ਜਿਨ੍ਹਾਂ 'ਚ ਰਾਹੁਲ ਗਾਂਧੀ ਤੁਸੀਂ ਗੱਲ ਕਰ ਸਕਦੇ ਹੋ, ਵਾਇਨਾਡ ਸੀਟ ਤੋਂ ਖੜੇ ਨੇ, ਹੈ ਨਾ। ਤੋ ਇੱਥੋਂ ਦੇਖਦੇ ਹਾਂ ਕੀ ਹੁੰਦਾ। ਇਸੇ ਤਰ੍ਹਾਂ ਓਮ ਬਿਰਲਾ ਹੋਰੀ ਕੋਟਾ ਤੋਂ ਖੜੇ ਨੇ। ਕੋਟਾ ਕਾਫੀ ਚਰਚਿਤ ਅੱਜ ਕੱਲ, ਮਤਲਬ ਕਿ ਪੜ੍ਹਾਈ ਦੀ ਹੱਬ ਦੇ ਹਵਾਲੇ ਨਾਲ ਵੀ
ਜਾਂ ਉੱਥੇ ਬੱਚਿਆਂ ਦਾ ਜੋ ਕੁਛ ਦਾਅ ਤੇ ਲੱਗਦਾ ਜੀਵਨ ਵੀ ਕਈ ਵਾਰ ਉਹਦੇ ਹਵਾਲੇ ਨਾਲ ਵੀ। ਸੋ ਉਹ ਓਮ ਬਿਰਲਾ ਹੋਰੀ ਸਪੀਕਰ ਰਹੇ ਨੇ ਤੇ ਹੁਣ ਉਹ ਉਮੀਦਵਾਰ ਨੇ ਭਾਜਪਾ ਦੇ ਉੱਥੋਂ ਨੇ। ਅਰੁਣ ਗੋਇਲ ਹੋਰੀ ਮਤਲਬ ਜਿਹੜੀ ਰਮਾਇਣ ਬਹੁਤ ਪ੍ਰਚਲਿਤ ਹੋਈ ਸੀ ਟੀਵੀ ਸਕਰੀਨ ਤੇ, ਉਹਦੇ ਵਿੱਚ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਭਾਜਪਾ ਦੀ ਟਿਕਟ ਤੇ ਮੇਰਠ ਤੋਂ ਖੜੇ ਨੇ। ਤੇ ਗਜੇਂਦਰ ਸ਼ੇਖਾਵਤ ਇਹ ਵੀ ਜੋਧਪੁਰ ਤੋਂ ਖੜੇ ਨੇ। ਹਿਮਾ ਮਾਲਿਨੀ ਮਥੁਰਾ ਤੋਂ ਤੀਸਰੀ ਵਾਰ ਲੜ ਰਹੀ ਹੈ, 2 ਵਾਰ ਜਿੱਤ ਚੁੱਕੀ ਹੈ ਉੱਥੋਂ ਭਾਜਪਾ ਟਿਕਟ ਤੇ, ਫਿਰ ਤੀਸਰੀ ਵਾਰ ਆ। ਰਾਜੀਵ ਚੰਦਰ ਸ਼ੇਖਰ ਨੇ ਤੇ ਸ਼ਸ਼ੀ ਥਰੂਰ ਨੇ। ਸੋ ਇਸ ਤਰ੍ਹਾਂ ਇਹਨਾਂ ਵੱਡੇ ਦਿਗਜਾਂ ਦੇ ਵਿੱਚ 1202 ਉਮੀਦਵਾਰ ਅੱਜ ਮਤਲਬ ਕਿ ਉਹਨਾਂ ਦੇ ਵੋਟਿੰਗ ਮਸ਼ੀਨਾਂ 'ਚ ਭਵਿੱਖ ਕੈਦ ਹੋ ਜਾਣਾ। ਆਪਾਂ ਜਦੋਂ ਹੁਣ ਗੱਲ ਕਰ ਰਹੇ ਹਾਂ ਤਾਂ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਆ। ਠੀਕ ਹੈ ਜੀ। ਭਾਰਤੀ ਸਮੇਂ ਅਨੁਸਾਰ 7 ਵਜੇ ਵੋਟ ਪ੍ਰਕਿਰਿਆ ਸ਼ੁਰੂ ਹੋਣੀ ਸੀ ਔਰ ਸ਼ਾਮ ਦੇ 6 ਵਜੇ ਤੱਕ ਚੱਲਣੀ, ਕਿਉਂਕਿ ਹੀਟ ਵੇਵ ਦਾ ਡਰ ਇੱਥੇ ਵੀ ਹੈਗਾ। ਸੋ ਗਰਮੀ ਦੀ ਲਹਿਰ ਦਾ ਅਸਰ ਪਹਿਲੀਆਂ 'ਚ ਵੀ ਮੰਨਿਆ ਜਾ ਰਿਹਾ ਕਿ ਪਹਿਲੀਆਂ 'ਚ ਵੀ 39 ਡਿਗਰੀ ਤੱਕ ਤਾਪਮਾਨ ਕਈ ਥਾਵਾਂ ਤੇ ਗਿਆ, ਤੇ ਇੱਥੇ ਵੀ ਮਤਲਬ ਕੁਝ ਸੂਬਿਆਂ ਦੇ ਵਿੱਚ ਸਥਿਤੀ 39 ਤੋਂ ਪਾਰ ਜਾਣ ਦੀ ਵੀ ਅੱਜ ਹੈਗੀ ਆ। ਸੋ ਇਹ ਵੀ ਹੈਗਾ। ਸੋ ਇਸ ਲਈ ਕਹਿੰਦੇ ਕਿ ਵੋਟ ਪਰਸੈਂਟ ਘਟਣ ਦਾ ਡਰ ਇੱਥੇ ਵੀ ਖੜਾ ਹੈ। ਪਰ ਇਹ ਸਭ ਦੇ ਬਾਵਜੂਦ ਵੀ ਮਤਲਬ ਕਿਉਂ ਦੇਖਣ ਵਾਲੀ ਗੱਲ ਹੋਗੀ, ਕਿਉਂਕਿ ਮੈਂ ਪਿਛਲਾ ਟ੍ਰੈਂਡ ਜਦੋਂ ਦੇਖ ਰਿਹਾ ਸੀਗਾ 2019 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ, ਜਦੋਂ ਇਹਨਾਂ ਹੀ 88 ਸੀਟਾਂ ਤੇ VOTING ਹੁੰਦੀ ਆ ਤਾਂ NDA 56 ਲੈ ਜਾਂਦੀ ਆ। ਠੀਕ ਹੈ ਜੀ। UPA 25 ਲੈ ਕੇ ਜਾਂਦੀ ਆ ਤੇ ਅਦਰਸ 7 ਲੈ ਕੇ ਜਾਂਦੇ ਨੇ। ਮਤਲਬ ਜੇ ਮੈਂ NDA ਦੀ ਬਜਾਏ ਭਾਜਪਾ ਵਾਲੇ ਪਾਸੇ ਨੂੰ ਵੀ ਦੇਖਾਂ ਤਾਂ 51 ਸੀਟਾਂ ਭਾਜਪਾ ਲੈ ਗਈ ਸੀ ਪਿਛਲੀ ਵਾਰ, 19 ਕਾਂਗਰਸ ਲੈ ਕੇ ਗਈ ਸੀ। ਜਦੋਂ ਕਿ ਉਹ ਤੋਂ ਪਹਿਲਾਂ ਵੀ 2009 ਦੇ ਵਿੱਚ ਵੀ ਜਦੋਂ 63% ਵੋਟ ਹੋਈ ਸੀ, ਹੈ ਨਾ, ਤੇ ਉਸੇ ਤਰ੍ਹਾਂ ਮਤਲਬ ਕਿ 2014 ਚ ਵੀ ਭਾਜਪਾ 42 ਤੇ ਸੀ, ਕਾਂਗਰਸ 19 ਤੇ ਸੀ, ਜਦੋਂ ਕਿ 2009 ਚ ਉਲਟ ਸੀ, ਹੈ ਨਾ। ਉਸ ਸਮੇਂ ਭਾਜਪਾ 26 ਸੀ, ਕਾਂਗਰਸ 36 ਸੀ। ਸੋ ਇਸ ਲਈ ਇਹ ਕੁਝ ਨਹੀਂ ਪਤਾ ਇਸ ਵਾਰ ਕਿੱਧਰ ਨੂੰ ਜਾਣਾ, ਪਰ ਪਿਛਲੀ ਵਾਰ ਦੇ ਅੰਕੜੇ ਦੱਸਦੇ ਨੇ ਕਿ NDA ਦਾ ਹੱਥ UPA ਨਾਲੋਂ ਇਹਨਾਂ 88 ਸੀਟਾਂ ਦੇ ਉੱਪਰ ਰਿਹਾ ਸੀ। ਤੇ ਹੁਣ ਅੱਜ ਦੂਜਾ ਗੇੜ ਨਿਬੜ ਜਾਣਾ, ਉਹ ਤੋਂ ਬਾਅਦ ਤੀਜੇ ਗੇੜ ਦੀ ਫਿਰ ਤਿਆਰੀ ਹੋ ਜਾਣੀ। ਤੀਜਾ ਗੇੜ ਜੀ 7 ਮਈ ਨੂੰ ਹੈ, ਜਦੋਂ 12 ਸੂਬਿਆਂ ਦੀ 94 ਸੀਟਾਂ ਤੇ ਫਿਰ ਤੀਜੇ ਗੇੜ 'ਚ 7 ਮਈ ਨੂੰ ਵੋਟਾਂ ਪੈਣਗੀਆਂ। ਸੋ ਅੱਜ ਦੂਜੇ ਗੇੜ ਨਿਬੜਨ ਤੋਂ ਬਾਅਦ 5 ਗੇੜ ਬਾਕੀ ਰਹਿ ਜਾਣਗੇ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਕਹਿੰਦੇ ਖੁੱਡੀਆਂ ਦੇ ਹਲਕੇ ਤੇ ਬਾਦਲਾਂ ਦੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਮੰਡੀ ਲੱਗੀ ਹੈ ਜੀ। ਪ੍ਰਵੀਨ ਜੀ, ਇਸ ਮੌਕੇ ਕਣਕ ਦੀ ਵਾਢੀ ਪੂਰੇ ਜ਼ੋਰਾਂ ਤੇ ਆ ਔਰ ਝੋਨੇ ਦੇ ਮੁਕਾਬਲੇ ਕਣਕ ਦੀ ਵਾਢੀ ਲਗਭਗ ਬਹੁਤ ਘੱਟ ਸਮੇਂ 'ਚ ਨਿਬੜ ਜਾਂਦੀ ਹੈ। ਮੰਡੀਕਰਨ ਦਾ ਕੰਮ ਬੜੀ ਛੇਤੀ ਨਿਬੜ ਜਾਂਦਾ। ਹਾਂਜੀ ਹਾਂਜੀ, ਬਿਲਕੁਲ। ਸੋ ਇਸ ਲਈ ਲਗਭਗ ਇੱਕ ਤਾਂ ਮੌਸਮ ਦੇ ਹਵਾਲੇ ਨਾਲ ਅੱਜ ਕੱਲ੍ਹ ਅਪਡੇਟ ਆਉਂਦੀ ਰਹਿੰਦੀ ਹੈ ਕਿ ਆਉਂਦੇ ਦਿਨ ਤੱਕ ਮੌਸਮ ਖਰਾਬ ਹੋ ਸਕਦਾ ਜੀ। ਅੱਜ ਪੰਜਾਬ 'ਚ ਕਈ ਥਾਵਾਂ ਤੇ ਬੱਦਲਬਾਈ ਦੇ ਅਸਾਰ ਹੈਗੇ ਨੇ, ਖਤਰਾ ਹੈਗਾ ਕਿ ਕਣਮਣਕਾਣੀ ਵੀ ਹੋ ਸਕਦੀ ਹੈ। ਸੋ ਇਸ ਲਈ ਵੀ ਫਿਰ ਉਹ ਤੇਜ਼ੀ ਫੜਦੇ ਆ ਬੰਦੇ, ਤੇ ਹੁਣ ਮਸ਼ੀਨ ਨਾਲ ਕਟਾਈ ਹੁੰਦੀ ਹੈ, ਇਸ ਲਈ ਜਲਦੀ ਵੀ ਹੋ ਜਾਂਦੀ ਹੈ ਬਸ਼ਰਤੇ ਮਸ਼ੀਨਾਂ ਮਿਲ ਜਾਣ ਬਸ, ਹੈ ਨਾ। ਹਾਂਜੀ ਹਾਂਜੀ। ਸੋ ਇਸ ਹਵਾਲੇ ਨਾਲ ਮਤਲਬ ਕਿ ਇੱਕਦਮ ਮੰਡੀਆਂ 'ਚ ਆਮਦ ਵਧੀ ਕਣਕ ਦੀ। ਤੇ ਇੱਧਰ ਆਪਾਂ ਜੇਕਰ ਆਪਾਂ ਖੁੱਡੀਆਂ ਹੋ ਰਹੀ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ, ਤੇ ਉਹਨਾਂ ਦਾ ਹਲਕਾ ਉਹ ਲੰਬੀ ਹਲਕੇ ਦੇ ਵਿੱਚ ਪਿੰਡ ਆਉਂਦਾ ਬਾਦਲਾਂ ਦਾ, ਬਾਦਲ ਪਿੰਡ। ਹਾਂਜੀ ਹਾਂਜੀ। ਤੇ ਬਾਦਲ ਪਿੰਡ ਦੇ ਵਿੱਚ ਵੀ ਉਸੇ ਤਰ੍ਹਾਂ ਮੰਡੀ ਦੇ ਵਿੱਚ ਕਣਕ ਦੀ ਆਮਦ ਬਹੁਤ ਵੱਧ ਗਈ, ਤੇ ਪਰ ਲਿਫਟਿੰਗ ਤੇ ਤਲਾਈ ਤੇ ਖਰੀਦ ਕਮਜ਼ੋਰ ਪੈ ਗਈ ਜੀ। ਹੁਣ ਜਦੋਂ ਆਮਦ ਕਣਕ ਦੀ ਵੱਧ ਹੋ ਰਹੀ ਹੈ, ਲਿਫਟਿੰਗ ਹੋ ਰਹੀ ਨਹੀਂ, ਚਕਾਈ ਹੋ ਰਹੀ, ਤਾਂ ਫੜ ਦੇ ਵਿੱਚ ਫਿਰ ਥਾਂ ਹੀ ਨਹੀਂ ਮਿਲਣੀ ਕਣਕ ਰੱਖਣ ਨੂੰ। ਕਣਕ ਕਿਸਾਨ ਨੇ ਖਾਲੀ ਕਿੱਥੇ ਕਰਨੀ ਹੈ ਫਿਰ ਟਰਾਲੀ। ਸੋ ਇਸ ਲਈ ਫਿਰ ਆੜਤੀ ਕਹਿੰਦੇ ਆ ਯਾਰ ਨਾਲ ਸ਼ਮਸ਼ਾਨ ਘਾਟ ਪਿਆ, ਇੱਥੇ ਖਾਲੀ ਕਰੇ। ਉਹ ਖਾਲੀ ਕਰਨ ਦੀ ਐਸਾ ਪਿਆ ਕਿ ਸ਼ਮਸ਼ਾਨ ਘਾਟ ਸਾਰਾ ਹੀ ਕਣਕ ਨਾਲ ਭਰ ਗਿਆ। ਉਹ ਅੱਛਾ। ਤੇ ਸਰਕਾਰ ਪ੍ਰਵੀਨ ਜੀ ਚੋਣਾਂ 'ਚ ਰੁੱਝੀ ਹੋਈ ਆ। ਹਾਂਜੀ ਹਾਂਜੀ, ਬਿਲਕੁਲ। ਸਰਕਾਰ ਨੂੰ ਰੋਡ ਸ਼ੋਅ ਤੋਂ ਟਾਈਮ ਮਿਲੇ ਤਾਂ ਉਹ ਕਿਸਾਨਾਂ ਬਾਰੇ ਸੋਚੇ, ਉਹਨਾਂ ਦੇ ਮੰਡੀਆਂ ਦੇ ਮਸਲੇ ਹੱਲ ਕਰੇ। 6-6 ਦਿਨ ਹੋ ਗਏ ਕਿਸਾਨਾਂ ਨੂੰ ਸ਼ਮਸ਼ਾਨ ਘਾਟ 'ਚ ਬੈਠੇ। ਮੈਂ ਮੰਡੀ ਦੀ ਗੱਲ ਨਹੀਂ ਕਰ ਰਿਹਾ ਹੁਣ, ਮੰਡੀ 'ਚ ਤਾਂ ਜਿਹੜੇ ਰੁਲਦੇ ਹੀ ਆ। ਹਾਂਜੀ ਹਾਂਜੀ। ਤੁਸੀਂ ਇਹ ਵੀ ਨਹੀਂ ਦੇਖ ਰਹੇ ਕਿ ਉੱਥੇ ਤੁਸੀਂ ਸ਼ਮਸ਼ਾਨ ਘਾਟ 'ਚ, ਰੱਬ ਨਾ ਕਰੇ, ਮੈਂ ਕਹਿੰਦਾ ਨਾ ਕਿਸੇ ਦੇ ਘਰੇ ਕੁਝ ਵਾਪਰੇ, ਉਧਰ ਦੁੱਖ ਸੁੱਖ ਵਾਲੀ ਘਟਨਾ ਹੋ ਜਾਵੇ ਤੇ ਉਧਰ ਤੁਸੀਂ ਬੋਲੀ ਲਾ ਰਹੇ ਹੋ। ਸੋ ਇਸ ਲਈ ਕੁਝ ਦੇਖਣਾ ਵੀ, ਸ਼ਿਸ਼ਟਾਚਾਰ, ਸਮਾਜਿਕ ਵਰਤਾਰਾ ਵੀ ਕੁਝ ਹੁੰਦਾ। ਸੋ ਖੁੱਡੀਆਂ ਸਾਹਿਬ ਨੂੰ ਪਤਾ ਹੀ ਨਹੀਂਗਾ ਕਿ ਮੇਰੇ ਹਲਕੇ 'ਚ ਕੀ ਹੋ ਰਿਹਾ, ਕਿ ਚੋਣ ਲੜਨਾ ਹੀ ਮੁੱਦਾ। 6-6 ਦਿਨ ਤੋਂ ਕਿਸਾਨ ਕਹਿੰਦੇ ਅਸੀਂ ਆ ਬੈਠੇ ਆ। ਪਿੰਡ ਕੋਟਲੀ ਦੇ ਕਿਸਾਨ ਨੇ ਸੁਰਜੀਤ ਸਿੰਘ, ਗੁਰਜੰਟ ਸਿੰਘ, ਕਹਿੰਦੇ ਬਾਈ 5 ਤੋਂ 6 ਦਿਨ ਹੋ ਗਏ, 5 ਰਾਤਾਂ ਕੱਟ ਲੀਆਂ ਮੱਛਰਾਂ 'ਚ ਇੱਥੇ। ਨਾ ਪਾਣੀ ਦਾ ਪ੍ਰਬੰਧ, ਨਾ ਬਾਥਰੂਮਾਂ ਦਾ ਪ੍ਰਬੰਧ, ਨਾ ਬੈਠਣ ਉੱਠਣ ਦਾ ਪ੍ਰਬੰਧ, ਤੇ ਆ ਮੜੀਆਂ 'ਚ ਬੈਠਿਆ। ਕਹਿੰਦੇ ਦੱਸੋ ਕੀ ਕਰੀ, ਤੇ ਖਰੀਦੇ ਨਹੀਂ ਕੋਈ ਜੀ। ਸੋ ਆਹ ਹਾਲਤ ਹੈ। ਤੇ ਜਿਹੜੇ ਕਹਿੰਦੇ ਸੀ 24 ਘੰਟਿਆਂ 'ਚ ਚੱਕ ਹੋ ਜਾਊਗਾ, 24 ਘੰਟਿਆਂ 'ਚ ਚੈੱਕ ਆ ਜਾਊਗਾ, ਨਾ ਕੇਂਦਰ ਦੀ ਹਾਲਤ ਵੀ ਸਾਹਮਣੇ ਆ ਤੇ ਸੂਬੇ ਦੀ ਹਾਲਤ ਵੀ ਸਾਹਮਣੇ ਆ। ਪੰਜਾਬ 'ਚ ਮੰਡੀਆਂ ਦੇ ਪ੍ਰਬੰਧ ਤਾਂ ਸੂਬਿਆਂ ਦੇ ਕੋਲ ਹੈ ਨਾ। ਹੁਣ ਕਹਿਣਗੇ ਚੋਣ ਜਾਬਤਾ ਲੱਗਿਆ ਜੀ,
ਹਾਂਜੀ ਹਾਂਜੀ ਰੋਡ ਸ਼ੋਅ ਕਰਨ ਨੂੰ ਸਾਰਾ ਕੁਝ ਠੀਕ ਆ, ਕੰਮ ਕਰਨ ਨੂੰ ਚੋਣ ਜਾਬਤਾ। ਬਿਲਕੁਲ। ਸੋ ਇਹ ਇਸ ਲਈ ਇਹ ਖਮਿਆਜੇ ਫਿਰ ਵੋਟਾਂ 'ਚ ਭੁਗਤਣੇ ਪੈ ਜਾਂਦੇ ਆ ਕਈ ਵਾਰ। ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਈਡੀ ਦੀ, ਸ਼ਰਾਬ ਘੁਟਾਲੇ ਦੀ, ਪਰ ਉਸ ਤੋਂ ਪਹਿਲਾਂ ਖੁੱਡੀਆਂ ਸਾਹਿਬ ਖੇਤੀਬਾੜੀ ਮੰਤਰੀ ਤਾਂ ਹੈਗੇ ਹੀ ਨੇ, ਨਾਲ ਜਿਹੜਾ ਲੰਬੀ ਆ ਉਹ ਜਿੱਥੋਂ ਚੋਣ ਲੜ ਰਹੇ ਨੇ ਉੱਥੇ ਵੀ ਆਉਂਦਾ ਵਿੱਚ, MP ਹਲਕਾ ਬਠਿੰਡੇ ਦਾ ਹੀ ਪੈਂਦਾ ਉਹਨਾਂ ਨੂੰ, ਲੰਬੀ। ਹਾਂ ਬਿਲਕੁਲ ਬਿਲਕੁਲ। ਸ਼ਾਇਦ ਚੋਣ ਪ੍ਰਚਾਰ ਜਦੋਂ ਕਰਨ ਜਾਣਗੇ ਉਦੋਂ ਸ਼ਾਇਦ ਸਾਹਮਣਾ ਹੋ ਜਾਊਗਾ ਹਕੀਕਤ ਦਾ। ਤੇ ਈਡੀ ਦਾ ਹਲਫਨਾਮਾ, ਕਹਿੰਦੇ ਈਡੀ ਕਹਿ ਰਹੀ ਹੈ ਕਿ ਕੇਜਰੀਵਾਲ ਸ਼ਰਾਬ ਘੁਟਾਲੇ ਦਾ ਮੁੱਖ ਸਾਜ਼ਿਸ਼ਕਾਰ ਹੈ। ਮੈਨੂੰ ਉਹ ਹੀਅਰਿੰਗ ਯਾਦ ਆਉਂਦੀ ਜਿਸ ਦਿਨ ਹੀਅਰਿੰਗ ਦੇ ਵਿੱਚ ਕੇਜਰੀਵਾਲ ਦਾ ਵਕੀਲ ਕਹਿ ਰਿਹਾ ਸੀਗਾ ਜੀ ਇਹਨਾਂ ਨੇ ਸਾਨੂੰ ਸਵਾਲ ਨਹੀਂ ਦੱਸੇ, ਇਹਨਾਂ ਨੇ ਸਾਨੂੰ ਇਉਂ ਨਹੀਂ ਕਿਹਾ, ਤੇ ਤੁਸੀਂ ਦੱਸਿਆ ਸੀਗਾ ਪ੍ਰੋਗਰਾਮ ਦੇ ਵਿੱਚ, ਉਹ ਕਹਿੰਦੇ ਕਿ ਏਦਾਂ ਦੋਸ਼ੀ ਨਾਲ ਸਾਰੀਆਂ ਚੀਜ਼ਾਂ ਨਹੀਂ ਸਾਂਝੀਆਂ ਕੀਤੀਆਂ ਜਾ ਸਕਦੀਆਂ ਜਿਹਤੋਂ ਪੁੱਛ ਪੜਤਾਲ ਕਰਨੀ ਹੈ। ਹੁਣ ਈਡੀ ਦਾ ਹਲਫਨਾਮਾ ਬਹੁਤ ਵੱਡੀ ਗੱਲ ਕਹਿ ਗਿਆ ਜੀ, ਕਹਿੰਦੇ ਮੁੱਖ ਸਾਜ਼ਿਸ਼ਕਾਰ ਹੈ ਕੇਜਰੀਵਾਲ। ਪ੍ਰਵੀਨ ਜੀ, ਈਡੀ ਨੇ ਜਿਹੜਾ ਸਵਾਲ ਹੋਇਆ ਸੀ ਉਹਦੇ ਜਵਾਬ ਦੇ ਵਿੱਚ ਹਲਫਨਾਮਾ ਦਾਇਰ ਕੀਤਾ। ਠੀਕ ਹੈ ਜੀ। ਕਿਉਂਕਿ ਈਡੀ ਦੇ ਉੱਤੇ ਸਵਾਲ ਕੀਤਾ ਸੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਫੜਿਆ ਜੀ, ਗਲਤ ਤਰੀਕੇ ਨਾਲ ਫੜਿਆ ਜੀ। ਉਹਦੇ ਜਵਾਬ ਦੇ ਵਿੱਚ ਉਹਨਾਂ ਨੇ 700 ਤੋਂ ਵੱਧ 734 ਪੰਨਿਆਂ ਦਾ ਆਪਣਾ ਹਲਫਨਾਮਾ ਦਾਇਰ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦਾ ਮੁੱਖ ਸਾਜ਼ਿਸ਼ਘਾੜਾ ਹੀ ਨਹੀਂ ਦੱਸਿਆ, ਹਵਾਲੇ ਦਾ ਪੈਸਾ ਲੈਣ ਤੇ ਸੰਭਾਲਣ ਦਾ ਸਾਜ਼ਿਸ਼ਘਾੜਾ ਵੀ ਦੱਸਿਆ। ਠੀਕ ਹੈ ਜੀ। ਉਹ ਕਹਿੰਦੇ ਕਿ ਰਿਸ਼ਵਤ ਮੰਗਣ ਦੇ ਵਿੱਚ ਵੀ ਇਹਦੀ ਭੂਮਿਕਾ। ਹੁਣ ਇਹ ਸਾਬਤ ਕਰਨਾ ਪਏਗਾ ਈਡੀ ਨੂੰ। ਉਹ ਇੱਕ ਸੂਬੇ ਦੇ ਮੁੱਖ ਮੰਤਰੀ ਤੇ ਦੋਸ਼ ਲਾ ਰਹੇ ਨੇ ਔਰ ਲਿਖਤੀ ਰੂਪ ਦੇ ਵਿੱਚ ਦੇ ਰਹੇ ਨੇ ਅਦਾਲਤ ਦੇ ਅੰਦਰ। ਇਸ ਲਈ ਚੁਣੌਤੀ ਈਡੀ ਲਈ ਵੀ ਵੱਡੀ ਹੈ ਕਿ ਕਿਤੇ ਐ ਨਾ ਹੋਵੇ ਸਾਰੀ ਸਕ੍ਰਿਪਟ ਬੀਜੇਪੀ ਤੋਂ ਲਿਖਾਈ ਜਾਣ ਤੇ ਬਾਅਦ ਚ ਔਖੀ ਹੋ ਜਾਵੇ ਜਵਾਬ ਦੇਣੇ। ਹਾਂਜੀ ਹਾਂਜੀ ਬਿਲਕੁਲ, ਹੈ ਨਾ। ਤੇ ਪਰ ਅਫਸਰ ਅਧਿਕਾਰੀ ਨਾ ਆਪਣਾ ਪੱਲਾ ਬਚਾ ਕੇ ਰੱਖ ਦਿੰਦੇ ਨੇ। ਸੋ ਇਸ ਲਈ ਜੇਕਰ ਉਹ ਕੁਝ ਲਿਖ ਕੇ ਦੇ ਰਹੇ ਨੇ, ਜਾਂ ਤਾਂ ਉਹਨਾਂ ਕੋਲ ਕੁਝ ਹੋਊਗਾ, ਹਾਂਜੀ, ਜਾਂ ਫਿਰ ਕੱਲ ਨੂੰ ਭਾਈ ਭਾਜਪਾ ਸ਼ਾਮਲ ਹੋਣਾ ਹੋਊਗਾ ਉਹਨਾਂ ਅਫਸਰਾਂ ਨੇ ਵੀ। ਸੋ ਇਸ ਲਈ ਇਹ ਕੁਝ ਵੀ ਹੋ ਸਕਦਾ, ਪਰ ਉਹ ਬਕਾਇਦਾ ਦਸਤਾਵੇਜ਼ੀ ਤੌਰ ਤੇ ਕਹਿੰਦੇ 734 ਪੰਨਿਆਂ ਦਾ ਸਾਡੇ ਕੋਲ ਹੈ ਜੀ, ਸਾਡੇ ਕੋਲ ਸਾਰੇ ਤੱਥ ਨੇ, ਸਾਰੇ ਸਬੂਤ ਨੇ। ਤੇ ਇਸ ਲਈ ਉਹਦੇ ਆਧਾਰ ਤੇ ਕਹਿੰਦੇ ਕਿ ਇਹ ਸਾਰੀ ਸਾਜ਼ਿਸ਼, ਘੁਟਾਲਾ ਕਰਨਾ ਕਿਵੇਂ ਹੈ, ਇਸ ਨੂੰ ਅੰਜਾਮ ਕਿਵੇਂ ਦੇਣਾ, ਪੈਸਾ ਕਿੱਥੋਂ ਫੜਨਾ ਹੈ, ਕਿੱਥੇ ਪਹੁੰਚਾਉਣਾ ਹੈ, ਉਸ ਦੀ ਕਿਵੇਂ ਵਰਤੋਂ ਕਰਨੀ ਹੈ, ਕਹਿੰਦੇ ਸਾਰੀ ਯੋਜਨਾ ਕੇਜਰੀਵਾਲ ਦੀ ਅਗਵਾਈ ਚ ਰਚੀ ਜਾ ਰਹੀ ਸੀ। ਇਸ ਲਈ ਕਹਿੰਦੇ ਜੀ ਅਸੀਂ ਕਿਵੇਂ ਨਾ ਤੋਂ ਪੁੱਛਗਿੱਛ ਕਰਦੇ। ਤੇ ਕਹਿੰਦੇ ਜਿਹੜੇ ਹੁਣ ਕਹੀ ਜਾਂਦੇ ਨੇ ਕਿ ਸਾਨੂੰ ਚੋਣਾਂ ਦੇ ਦੌਰਾਨ ਫੜਿਆ ਹੈ, ਕਹਿੰਦੇ ਜੀ ਜੇ ਹੁਣ ਕੋਈ ਲੀਡਰ ਇਹੋ ਜਿਹਾ ਕੰਮ ਕਰੇ ਤੇ ਕਾਰਵਾਈ ਨਾ ਕਰੀ ਤਾਂ ਮਤਲਬ ਕਿ ਇਹ ਉਹਨਾਂ ਨੂੰ ਛੁੱਟ ਦੇ ਦਈਏ ਫਿਰ ਸਾਰੀ ਲੀਡਰਾਂ ਨੂੰ। ਫਿਰ ਤਾਂ ਲੀਡਰ ਕਹਿਣਗੇ ਕਰੀ ਜਾਓ ਜੋ ਮਰਜ਼ੀ, ਸਾਨੂੰ ਕਿਹੜਾ ਫੜ ਸਕਦੇ ਆ। ਅੱਛਾ ਕਹਾਂਗੇ ਚੋਣ ਹੈ ਜੀ, ਅੱਜ ਸਰਪੰਚੀ ਦੀ ਚੋਣ ਆ ਗਈ, ਅੱਜ ਨਗਰ ਨਿਗਮ ਦੀ ਚੋਣ ਆ ਗਈ, ਅੱਜ ਜੀ ਨਗਰ ਕੌਂਸਲ ਦੀ ਚੋਣ ਆ ਗਈ, ਅੱਜ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਆ ਗਈਆਂ ਜੀ, ਹੁਣ ਜੀ ਵਿਧਾਨ ਸਭਾ ਆ ਗਈਆਂ, ਹੁਣ ਲੋਕ ਸਭਾ ਆ ਗਈਆਂ। ਕਹਿੰਦੇ ਚੋਣਾਂ ਤਾਂ ਚੱਲਦੀਆਂ ਹੀ ਰਹਿਣਗੀਆਂ। ਸੋ ਇਹ ਕਹਿ ਕੇ ਨਹੀਂ ਨਾ ਬਚਿਆ ਜਾ ਸਕਦਾ। ਇਸੇ ਦਰਮਿਆਨ ਮਤਲਬ ਜਿਹੜੀਆਂ ਦਲੀਲਾਂ ਕੇਜਰੀਵਾਲ ਦੇ ਧਿਰ ਨੇ ਦਿੱਤੀਆਂ ਸੀ ਕਿ ਹਾਂਜੀ ਇਹ ਗ੍ਰਿਫਤਾਰੀ ਦਾ ਸਮਾਂ ਸਹੀ ਨਹੀਂਗਾ, ਤਰੀਕਾ ਸਹੀ ਨਹੀਂਗਾ, ਉਹ ਕਹਿੰਦੇ ਜਨਾਬ ਉਹਨਾਂ ਨੇ ਆਪਣੀ ਈਡੀ ਨੇ ਆਪਣੇ ਜਵਾਬ ਹਲਫਨਾਮੇ 'ਚ ਜਵਾਬ ਦਿੱਤਾ। ਠੀਕ ਹੈ ਜੀ। ਕਿ ਜੱਜ ਸਾਹਿਬ ਨੂੰ ਕਹਿੰਦੇ ਕਿ ਜੀ ਬਸ ਅਸੀਂ ਇੰਨਾ ਪੁੱਛਣਾ ਚਾਹੁੰਦੇ ਹਾਂ ਕਿ ਕੀ ਅਸੀਂ ਉੱਠੇ ਤੇ ਗਏ ਤੇ ਬੂਹਾ ਖੜਕਾਏ ਤੇ ਗ੍ਰਿਫਤਾਰ ਕਰ ਲਏ, 9 ਸੰਮਣ ਦਿੱਤੇ, ਕਹਿੰਦੇ ਪੁੱਛਗਿੱਛ ਲਈ ਸ਼ਾਮਲ ਹੋ ਜਾਂਦੇ। ਮੈਂ ਇੱਕ ਵਕੀਲ ਨਾਲ ਗੱਲ ਕਰ ਰਿਹਾ ਸੀ, ਉਹ ਵਕੀਲ ਕਹਿੰਦਾ ਕਿ ਜੇ ਪਹਿਲੇ ਸੰਮਣ ਤੇ ਹੀ ਪੇਸ਼ ਹੋ ਗਏ ਹੋਇਆ ਹੁੰਦਾ, ਜੇ ਗ੍ਰਿਫਤਾਰੀ ਵੀ ਹੋ ਜਾਂਦੀ ਤਾਂ ਹੁਣ ਤੱਕ ਜ਼ਮਾਨਤ ਤਾਂ ਮਿਲ ਜਾਣੀ ਸੀ। ਸਹੀ ਗੱਲ, ਬਿਲਕੁਲ ਸਹੀ ਹੈ। ਇਸ ਲਈ ਕਹਿੰਦੇ ਕਿ ਉਸ ਸੰਮਣਾ ਤੋਂ ਭੱਜਿਆ ਕੌਣ। ਤੇ ਉਹ ਕਹਿੰਦੇ ਜਦੋਂ ਅਦਾਲਤ ਨੇ ਇਸ ਗੱਲ ਦੇ ਉੱਤੇ ਮਤਲਬ ਉਹ ਕਰਤਾ ਕਿ ਠੀਕ ਹੈ ਤੁਸੀਂ ਆਪਣੀ ਕਾਰਵਾਈ ਕਰ ਸਕਦੇ ਹੋ, ਕਹਿੰਦੇ ਫਿਰ ਅਸੀਂ ਉਧਰ ਨੂੰ ਵਧੇ ਹਾਂ ਨਾ। ਤੇ ਇਸ ਲਈ ਇਸ ਮਸਲੇ ਤੇ ਹੁਣ ਕੇਜਰੀਵਾਲ ਹੋਰ ਘਿਰ ਗਏ ਨੇ। ਤੇ ਹੁਣ ਉਹਨਾਂ ਲਈ ਹਲੇ ਆਉਣਾ, ਆਪਾਂ ਕੱਲੇ 1-2 ਦਿਨ ਪਹਿਲਾਂ ਹੀ ਗੱਲ ਕਰਕੇ ਟਕੇ, ਉਹਨਾਂ ਦੀ ਨਿਆਇਕ ਹਿਰਾਸਤ 'ਚ ਵੀ ਵਾਧਾ ਹੋ ਗਿਆ। 23 ਤਰੀਕ ਤੱਕ ਸੀਗੀ, ਉਹ 23 ਵੱਧ ਕੇ 7 ਮਈ ਤੱਕ ਚਲੀ ਗਈ ਆ ਹੁਣ। ਸੋ ਕੇਕ ਹਫ਼ਤਾ ਦੀ ਵੀ ਇਹਨਾਂ ਦੀ ਵੀ। ਸੋ ਕੇਜਰੀਵਾਲ ਹੋਰਾਂ ਦੀਆਂ ਮੁਸ਼ਕਲਾਂ ਘੱਟ ਨਹੀਂ ਰਹੀਆਂ। ਤੇ ਆਮ ਆਦਮੀ ਪਾਰਟੀ ਇੱਕ ਪਾਸੇ ਚੋਣ ਮੈਦਾਨ 'ਚ ਹੈ ਤੇ ਦੂਸਰੇ ਪਾਸੇ ਕੇਜਰੀਵਾਲ ਦੇ ਲਈ ਲੜ ਰਹੀ ਹੈ। ਸੋ ਪਾਰਟੀ ਆਪਣੇ ਸੰਘਰਸ਼ ਵੀ ਹੈ ਤੇ ਆਪਣੀ ਚਮੜੀ ਬਚਾਉਣ ਦੀ ਕੋਸ਼ਿਸ਼ਾਂ ਵੀ ਕਰ ਰਹੇ ਨੇ ਇਹਨਾਂ ਦੀ ਪਾਰਟੀ ਦੇ ਲੀਡਰ। ਕੇਜਰੀਵਾਲ ਲਈ ਇਕੱਲੀ ਪਾਰਟੀ ਨਹੀਂ, ਮੈਨੂੰ ਤਾਂ ਲੱਗਦਾ ਕਈ ਵੱਡੇ ਵੱਡੇ ਪੱਤਰਕਾਰ ਵੀ ਲੜ ਰਹੇ ਆ ਸ਼ਰਮਾ ਜੀ। ਬਿਲਕੁਲ, ਹਾਂਜੀ, ਕਈ ਤਰ੍ਹਾਂ ਲੱਗੀਆਂ। ਹਾਂਜੀ, ਕਈ ਤਰ੍ਹਾਂ ਲੱਗੀਆਂ। ਮਤਲਬ ਅਸਲ 'ਚ ਕੀ ਹੁੰਦਾ ਕਿ ਕਈ ਵਾਰ ਪ੍ਰਵੀਨ ਜੀ ਇਹ ਵੀ ਪਹਿਲੂ ਵੱਡਾ ਹੋ ਜਾਂਦਾ ਕਿ ਹਾਂ ਅਸੀਂ ਇੱਕ ਧਿਰ ਦਾ ਵਿਰੋਧ ਕਰਨਾ ਤਾਂ ਵਿਰੋਧ ਹੀ ਕਰਾਂਗੇ। ਹਾਂਜੀ ਹਾਂਜੀ ਹਾਂਜੀ। ਸੋ ਇਸ ਲਈ ਇਸ ਚੱਕਰ 'ਚ ਕਿ ਕੇਜਰੀਵਾਲ ਭਾਜਪਾ ਦੇ ਸਾਹਮਣੇ ਖੜਾ ਹੈ, ਪਰ ਉਹਦੀਆਂ ਕਿੰਨੀਆਂ ਨੀਤੀਆਂ ਭਾਜਪਾ ਪੱਖੀ ਜਾਂਦੀਆਂ ਰਹੀਆਂ। ਬਿਲਕੁਲ ਬਿਲਕੁਲ। ਕਿੰਨੇ ਉਹਦੇ ਪਹਿਲੂ ਦਿੱਲੀ 'ਚ ਸ਼ਾਹੀਨ ਬਾਗ ਵਾਲੇ ਮਸਲੇ ਤੇ ਮੂੰਹ ਨਹੀਂ ਖੁੱਲਿਆ ਕੇਜਰੀਵਾਲ ਤੋਂ। ਨਹੀਂ ਖੁੱਲਿਆ, ਬਿਲਕੁਲ ਨਹੀਂ ਖੁੱਲਿਆ। ਜੰਮੂ ਕਸ਼ਮੀਰ ਵਾਲੇ ਮਸਲੇ ਤੇ ਮੈਂ ਕਹਿੰਦਾ ਧਾਰਾ 370 ਲਾਉਣੀ ਜਾਂ ਹਟਾਉਣੀ ਇੱਕ ਵੱਖਰਾ ਪਹਿਲੂ ਹੈ, ਪਰ ਸੂਬਿਆਂ ਤੋਂ ਅਧਿਕਾਰ ਖੋਹ ਲੈਣਾ ਉਹਨਾਂ ਦਾ।
ਦਿੱਲੀ ਦੇ ਵਿੱਚ ਕਈ ਜਣਾ ਕੇਂਦਰੀਕਰਨ ਕਰ ਲਿਆ। ਹਾਂਜੀ, ਤੁਸੀਂ ਕੁਛ ਕੇ ਨਹੀਂ, ਤੁਸੀਂ ਦਿੱਲੀ ਨੂੰ ਕਹਿੰਦੇ ਸੀ ਸੰਪੂਰਨ ਰਾਜ ਦਿਓ ਜੀ, ਸਾਨੂੰ ਸੰਪੂਰਨ ਸੂਬੇ ਦਾ ਦਰਜਾ ਦਿਓ ਜੀ। ਤੇ ਜਦੋਂ ਮਤਲਬ ਜੰਮੂ ਕਸ਼ਮੀਰ ਤੇ ਲੇਹ ਲਦਾਖ ਨੂੰ ਅੱਡ ਕਰਕੇ ਉਹਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ, ਤਦ ਵੀ ਤੁਹਾਡਾ ਮੂੰਹ ਨਹੀਂ ਖੁੱਲਿਆ। ਸੋ ਇਸ ਲਈ ਫਿਰ ਤੁਹਾਡੀਆਂ ਨੀਤੀਆਂ ਕਿੱਧਰ ਨੂੰ ਜਾਂਦੀਆਂ ਨੇ, ਜੀ ਜੀ, ਇਹ ਸਮਝ ਆਉਂਦਾ। ਬਿਲਕੁਲ। ਤੇ ਦੂਜੀ ਗੱਲ ਇਹ ਵੀ ਹੈ ਨਾ ਕਿ ਦੇਖੋ ਤੁਸੀਂ ਕਈ ਵਾਰੀ ਨਾ ਬੰਦਾ ਸਥਾਪਤੀ ਦਾ ਵਿਰੋਧ ਕਰਦਾ ਕਈ ਵਾਰੀ ਉਸ ਵਿਰੋਧ ਦੇ ਵਿੱਚ ਕਈਆਂ ਚੀਜ਼ਾਂ ਨੂੰ ਨਫਾ ਦੇ ਜਾਂਦਾ, ਮੁਨਾਫਾ ਕਰ ਜਾਂਦਾ। ਉਹ ਜਿਹੜਾ ਇੱਕ ਮਿੱਥ ਕੇ ਵਿਰੋਧ ਕਰਨਾ ਹੁੰਦਾ ਨਾ ਉਸ ਚੀਜ਼ ਦੇ ਵਿੱਚ, ਇਹਦੇ ਵਿੱਚ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਸ਼ਰਮਾ ਜੀ ਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਆਪਾਂ ਮੰਨਦੇ ਇਹ ਗੱਲ ਨੂੰ ਕਿ ਆਪਾਂ ਤਾਂ ਕਹਿ ਰਹੇ ਹਾਂ ਕਿ ਹੋ ਸਕਦਾ ਸਕ੍ਰਿਪਟ ਆ 734 ਪੰਨਿਆਂ ਦਾ ਜਿਹੜਾ ਹਲਫਨਾਮਾ ਹੋ ਸਕਦਾ ਭਾਜਪਾ ਦੇ ਦਫ਼ਤਰ ਤੋਂ ਪਾਸ ਕਰਾ ਕੇ ਆਇਆ ਹੋਵੇ। ਹਾਂ, ਬਿਲਕੁਲ। ਪਰ ਜਿਵੇਂ ਤੁਸੀਂ ਕਿਹਾ ਵੀ ਉਹਨੂੰ ਪਹਿਲੀ ਸੰਮਤੀ ਜੇ ਉਹ ਚਲਾ ਜਾਂਦਾ ਤਾਂ ਹੁਣ ਨੂੰ ਤਾਂ ਸ਼ਾਇਦ ਬਾਹਰ ਹੁੰਦਾ, ਤੇ ਬਲਕਿ ਹੁਣ ਵਿਪਾਸਨਾ ਕੇਂਦਰ ਪੰਜਾਬ ਚ ਬਣਾ ਲਿਆ, ਉਹ ਕਰ ਲਿਆ, ਫਲਾਂ ਕਰ ਲਿਆ। ਉਹ ਕਹਿੰਦੇ ਜੀ ਮੈਨੂੰ ਪਹਿਲਾਂ ਕੁਐਸਚਨੇਅਰ ਦਿਓ, ਮੈਨੂੰ ਪਹਿਲਾਂ ਸਵਾਲ ਦਿਓ। ਮਤਲਬ ਤੁਸੀਂ ਗੱਲ ਨੂੰ ਖੁਦ ਚਾਹੁੰਦੇ ਸੀ ਤੁਸੀਂ ਕਿ ਗੱਲ ਉਲਝੇ। ਹੁਣ ਜੇ ਤੁਸੀਂ ਹਰੇਕ ਚੀਜ਼ ਨੂੰ ਪੋਲੀਟੀਕਲੀ ਸੋਚਦੇ ਹੋ, ਤੁਹਾਨੂੰ ਕੀ ਲੱਗਦਾ ਕਿ ਮੂਹਰਲਾ ਬੰਦਾ ਵਿਹਲਾ ਬੈਠਾ, ਉਹਨੇ ਸਿਰਫ ਪ੍ਰਿੰਟ ਆਊਟ ਲੈਣਾ ਸੰਮਣ ਦਾ ਤੇ ਉਹਨੇ ਤੁਹਾਨੂੰ ਦੇ ਦੇਣਾ ਕਿ ਆਹ ਲਓ ਜੀ ਕੇਜਰੀਵਾਲ ਸਾਹਿਬ, ਦੂਜਾ ਨਹੀਂ, ਤੀਜਾ ਨਹੀਂ, ਚੌਥਾ ਨਹੀਂ, ਪੰਜਵਾਂ ਨਹੀਂ, ਛੇਵਾਂ, ਸੱਤਵਾਂ ਲੈ ਲਓ। ਇਹ ਚ ਕੋਈ ਰਾਏ ਨਹੀਂ, ਇਹਦੇ ਪਿੱਛੇ ਭਾਜਪਾ ਦੀ ਪੋਲਿਟਿਕਸ ਵੀ ਕੰਮ ਕਰਦੀ ਹੈ ਨਾ। ਉਹ ਵੀ ਤਾਂ ਮੌਕਾ ਦੇਖ ਰਹੇ ਸੀ ਨਾ ਕਿ ਕਿਹੜਾ ਮੌਕਾ। ਉਹ ਵੀ ਮੌਕਾ ਹੀ ਬਾਚ ਰਹੇ ਸੀ ਜੀ, ਤੁਸੀਂ ਮੌਕਾ ਦੇਤਾ ਉਹਨਾਂ ਨੂੰ ਜੀ। ਬਿਲਕੁਲ। ਤੇ ਜਿਨ੍ਹਾਂ ਨੇ ਦੂਜੀ ਗੱਲ, ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਭ੍ਰਿਸ਼ਟਾਚਾਰ ਮੁਕਾਉਣ ਆਏ ਆ, ਹਾਂਜੀ, ਉਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਵਾਲੇ ਕੇਸ ਆਏ ਕਿਵੇਂ ਸਾਹਮਣੇ? ਸਵਾਲ ਤਾਂ ਇਹ ਹੈ। ਤੁਸੀਂ ਇੱਥੇ ਪੰਜਾਬ ਤੁਸੀਂ ਕਿਤੇ ਨਾ ਕਿਤੇ ਕੋਈ ਊਣਤਾਈ ਛੱਡੀ ਤਾਂ ਇੱਥੇ ਤੱਕ ਸਥਿਤੀ ਆਈ ਨਾ। ਹਾਂਜੀ, ਤੁਸੀਂ ਇੱਥੇ ਪੰਜਾਬ ਚ ਵਿਪਾਸਨਾ ਕੇਂਦਰ ਬਣਾ ਕੇ ਬਹਿ ਗਏ ਤੇ ਜਿਨ੍ਹਾਂ ਨੇ ਉਹ ਇਦੋਂ ਵੀ ਪਰੇ ਜਾ ਕੇ ਜੰਮੂ ਕਸ਼ਮੀਰ ਚ ਕੋਈ ਪੱਤਾ ਨਹੀਂ ਹਿਲਣ ਦਿੱਤਾ, ਤੇ ਉਹ ਤੁਹਾਨੂੰ ਲੱਗਦਾ ਕਿ ਇੱਥੇ ਛੱਡ ਦਿੰਦੇ ਤੁਹਾਨੂੰ ਜੇ ਕਿਤੇ ਤੁਹਾਡੇ ਉਸ ਟਾਈਮ ਕੋਈ ਮੌਕਾ ਨਾ ਹੁੰਦਾ ਜਾਂ ਮੌਕਾ ਬਣਦਾ ਦੀ ਨਾ ਹੁੰਦਾ ਤਾਂ। ਖੈਰ ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।